ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜਿਹੜੇ ਜਿੰਨੇ ਵੀ AM ਸਟੇਸ਼ਨ FM ਸਟੇਸ਼ਨ ਅਤੇ ਫੋਨ ਦੇ ਰਾਹੀਂ ਇਸੇ ਤਰ੍ਹਾਂ ਐਪਸ ਦੇ ਰਾਹੀਂ ਅਤੇ ਫੇਸਬੁੱਕ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਰਾਜਕਨਵੀਰ ਸਿੰਘ ਜੀ ਅਪਡੇਟ ਅਮਰੀਕਾ 'ਚ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਕਿਉਂਕਿ ਨਵਾਂ ਸਾਲ ਦੇ ਹੁਣ ਲਗਭਗ 16 ਦਿਨ ਨਿਕਲ ਗਏ ਹੈਗੇ ਆ। ਬਿਲਕੁਲ ਜੀ 17ਵਾਂ ਦਿਨ ਜਿਹੜਾ ਜੀ ਉਹ ਸ਼ੁਰੂ ਹੋ ਚੁੱਕਾ ਹੈ। ਮੈਂ ਦੇਖ ਰਿਹਾ ਸੀ ਵੀ ਜਦੋਂ ਅਸੀਂ ਘਰੋਂ ਆ ਰਹੇ ਸੀ ਤਾਂ ਟ੍ਰੈਫਿਕ ਇੰਨਾ ਆ ਹੱਦ ਹੋਈ ਪਈ ਆ। ਬਿਲਕੁਲ ਫੁੱਲ ਫਲੈਜ ਟ੍ਰੈਫਿਕ ਆ, ਜਿੱਦਾਂ ਪੂਰੇ ਹਾਈਵੇ ਜਿਹੜੇ ਭਰੇ ਪਏ ਆ। ਬਿਲਕੁਲ ਉਹ ਤਾਂ ਹੈ ਹੀ ਹੈ ਹਰਜੋਤ ਸਿੰਘ ਜੀ। ਪਹਿਲੋਂ ਸ਼ੁਰੂ 'ਚ ਹੁੰਦਾ ਚੱਲ ਯਾਰ ਛੁੱਟੀਆਂ ਸਹੀ ਥੋੜ੍ਹਾ ਦਿਨ ਇੱਦਾਂ ਆ ਉੱਦਾਂ ਆ, ਪਰ ਅਕਸਰ ਕੰਮਾਂ 'ਤੇ ਵਾਪਸ ਜਿਹੜਾ ਜੀ ਲੱਗਣਾ ਪੈਂਦਾ। ਵੈਸੇ ਅਮਰੀਕਾ ਵਿੱਚ ਤਾਂ ਨਵੇਂ ਸਾਲ ਦੇ ਪਹਿਲੇ ਦਿਨ ਤਾਂ ਚਲੋ ਛੁੱਟੀ ਹੁੰਦੀ ਹੈ, ਬਾਕੀ ਦੇ ਦਿਨਾਂ ਤੋਂ ਤਾਂ ਫਿਰ ਉਸੇ ਤਰੀਕੇ ਦੇ ਨਾਲ ਕੰਮ ਜਿਹੜਾ ਆ ਉਹ ਚਾਲੂ ਹੋ ਹੀ ਜਾਂਦਾ ਆ। ਸੋ ਸਾਰੇ ਜਾਣੇ ਜਿਹੜਾ ਜੀ ਜ਼ਰੂਰ ਆਪੋ ਆਪਣੇ ਕੰਮਾਂ ਤੇ ਪਹੁੰਚੋ, ਟਾਈਮ ਸਿਰ ਤੁਰਿਆ ਕਰੋ ਜੀ। ਤੇ ਆਪਾਂ ਇਨਕਲੂਡਿੰਗ ਸਾਨੂੰ ਜੀ। ਤੇ ਆਪਾਂ ਹਰਜੋਤ ਸਿੰਘ ਜੀ ਆਪਣੀ ਜਿਹੜੀ ਗੱਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ, ਪਹਿਲੀ ਜਿਹੜੀ ਅੰਤਰਰਾਸ਼ਟਰੀ ਤੇ ਇੱਕ ਚੰਗੀ ਖਬਰ ਜਿਹੜੀ ਆਪਾਂ ਉਹ ਕਰਦੇ ਹਾਂ, ਜਿਹੜਾ ਕੋਰੀਆ ਪੈਨਿਨਸੂਲਾ ਆ ਉਸ ਦੇ ਵਿੱਚ ਜਿਹੜਾ ਇਸ ਟਾਈਮ ਆਪਾਂ ਜਾਣਦੇ ਹਾਂ ਵੀ ਪਿਛਲੇ ਕਈ ਦਹਾਕਿਆਂ ਤੋਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਉਹਨਾਂ ਦਾ ਰੌਲਾ ਰੱਪਾ ਆ ਉਹ ਮੁੱਕਣ 'ਤੇ ਨਹੀਂ ਆ ਰਿਹਾ। ਪਰ ਆਪਾਂ ਦੇਖਿਆ ਵੀ ਪਿਛਲੇ ਸਾਲ ਦੇ ਅੰਤ ਦੇ ਵਿੱਚ ਤੇ ਨਵੇਂ ਸਾਲ ਦੀ ਇਨਫੈਕਟ ਸ਼ੁਰੂਆਤ ਦੇ ਵਿੱਚ ਜਦੋਂ ਨਾਰਥ ਕੋਰੀਆ ਦਾ ਜਿਹੜਾ ਸ਼ਾਸਕ ਆ ਉਸਨੇ ਕਿਹਾ ਸੀਗਾ ਵੀ ਉਹ ਤਿਆਰ ਆ ਗੱਲਬਾਤ ਕਰਨ ਦੇ ਲਈ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਓਲੰਪਿਕ ਹੋਣੀਆਂ ਆ ਇਸ ਬਾਰੇ ਜਿਹੜੇ ਇਸ ਮਹੀਨੇ ਦੇ ਐਂਡ ਜਾਂ ਅਗਲੇ ਮਹੀਨੇ ਦੇ ਵਿੱਚ ਜਿਹੜੀਆਂ ਵਿੰਟਰ ਓਲੰਪਿਕਸ ਹੋਣੀਆਂ ਉਸ ਦੇ ਵਿੱਚ ਉਹਨੇ ਕਿਹਾ ਵੀ ਅਸੀਂ ਆਪਣੀ ਟੀਮ ਘੱਲਣ ਨੂੰ ਵੀ ਤਿਆਰ ਹਾਂ। ਉਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਮੁਲਕਾਂ ਦੇ ਨਾਰਥ ਅਤੇ ਸਾਊਥ ਕੋਰੀਆ ਅਧਿਕਾਰੀਆਂ ਦੀ ਮੁਲਾਕਾਤ ਵੀ ਹੋਈ ਅਤੇ ਉਹਨਾਂ ਨੇ ਕਿਹਾ ਵੀ ਹਾਂ ਇਹਨਾਂ ਦੀ ਟੀਮ ਜਿਹੜੀ ਉੱਥੇ ਆਵੇਗੀ। ਅਤੇ ਅੱਜ ਉਸ ਦੇ ਵਿੱਚ ਹੋਰ ਇੱਕ ਜਿਹੜੀ ਅਗਲਾ ਕਦਮ ਜਿਹੜਾ ਪੁੱਟਿਆ ਗਿਆ, ਜਿਸ ਦੇ ਵਿੱਚ ਉਹਨਾਂ ਦੋਨਾਂ ਨੇ ਮਿਲ ਕੇ ਨਾਰਥ ਅਤੇ ਸਾਊਥ ਕੋਰੀਆ ਨੇ ਮਿਲ ਕੇ ਯੂਨੀਫਾਈਡ ਓਲੰਪਿਕ ਟੀਮ ਜਿਹੜੀ ਬਣਾਉਣ ਦੀ ਗੱਲ ਆਖੀ ਹੈ। ਬਹੁਤ ਵੱਡੀ ਇੱਕ ਜਿਹੜੀ ਗੱਲ ਹੋਵੇਗੀ। ਜਿੱਦਾਂ ਕਹਿੰਦੇ ਆ ਵੀ ਜਿਹੜੇ ਆ ਬਾਰਡਰ ਹੁੰਦੇ ਆ ਉਹ ਦੇਸ਼ਾਂ ਨੂੰ ਜਿਹੜਾ ਵੱਖ ਕਰਦੇ ਆ ਅਤੇ ਜਿਹੜੀਆਂ ਖੇਡਾਂ ਹੁੰਦੀਆਂ ਉਹ ਜੋੜ ਦਿੰਦੀਆਂ, ਉਹ ਬਾਰਡਰਾਂ ਨੂੰ ਜਿਹੜੀਆਂ ਉਹ ਤੋੜ ਦਿੰਦੀਆਂ ਆ, ਸਰਹੱਦਾਂ ਜਿਹੜੀਆਂ ਆ ਉਹ ਜਿਹੜੀਆਂ ਤੋੜ ਦਿੰਦੀਆਂ। ਸੋ ਉਸੇ ਤਰੀਕੇ ਦੇ ਨਾਲ ਨਾਰਥ ਅਤੇ ਸਾਊਥ ਕੋਰੀਆ ਕਹਿੰਦੇ ਮੰਨ ਗਏ ਆ ਵੀ ਮਿਲ ਕੇ ਯੂਨੀਫਾਈਡ ਜਿਹੜੀ ਓਲੰਪਿਕ ਟੀਮ ਜਿਹੜੀ ਆ ਉਹ ਬਣਾਉਣਗੇ ਜੀ। ਸੋ ਬਿਲਕੁਲ ਜਿਹੜਾ ਸਾਊਥ ਕੋਰੀਆ ਦਾ ਜਿਹੜਾ ਮਿਨਿਸਟਰ ਹੈਗਾ, ਇੱਕ ਮਿਨਿਸਟਰੀ ਆਫ ਯੂਨੀਫਿਕੇਸ਼ਨ ਹੈਗੀ ਆ ਉਹਨਾਂ ਨੇ ਰੱਖੀ, ਉਹਦੇ ਅਧੀਨ ਉਹ ਕਹਿੰਦੇ ਆ ਵੀ ਈਵਨ ਇੱਥੇ ਤੱਕ ਵੀ ਚੱਲ ਗਿਆ ਹੁਣ ਰਾਜਕਨਵੀਰ ਸਿੰਘ ਜੀ ਕੰਮ ਇਹ ਤਾਂ ਵੀ ਹੁਣ ਜੱਫੀਆਂ ਪੈ ਗਈਆਂ। ਕਹਿੰਦੇ ਵੀ ਜਿਹੜੀ ਹਾਕੀ ਟੀਮ ਆ ਉਹ ਦੋਨਾਂ ਮੁਲਕਾਂ ਦੀ ਇੱਕੋ ਹੀ ਹੋਊਗੀ, ਮਿਲ ਕੇ ਹਾਕੀ ਟੀਮ ਬਣਾਉਣਗੇ। ਤੇ ਜਿਹੜੀਆਂ ਨੈਕਸਟ ਵਿੰਟਰ ਓਲੰਪਿਕਸ ਹੋਣੀਆਂ ਹੈਗੀਆਂ ਜਿੱਦਾਂ ਅਗਲੇ ਮਹੀਨੇ ਹੋਣੀਆਂ ਹੈਗੀਆਂ ਤੇ ਦੋਨੋਂ ਹੀ ਮੁਲਕ ਜਿਹੜੇ ਆ ਅੰਡਰ ਇੱਕੋ ਹੀ ਜਿਹੜਾ ਝੰਡਾ ਆ ਫਲੈਗ ਉਹਦੇ ਅੰਡਰ ਮਾਰਚ ਕਰਨਗੇ। ਇਹ ਵੈਸੇ ਬਹੁਤ ਕਮਾਲ ਦੀ ਗੱਲ ਆ ਵੀ ਕਿਉਂਕਿ ਆਪਾਂ ਜੇ 1 ਮਹੀਨਾ ਪਿੱਛੇ ਚੱਲੀਏ ਹਰਜੋਤ ਸਿੰਘ ਜੀ, 1 ਮਹੀਨਾ ਪਿੱਛੇ ਹੀ, ਤੇ ਉਦੋਂ ਇੱਦਾਂ ਦੇ ਤੇਵਰ ਜਿਹੜੇ ਨਾਰਥ ਕੋਰੀਆ ਦੇ ਸੀਗੇ ਵੀ ਉਹ ਮੰਨਦਾ ਹੀ ਨਹੀਂ ਸੀਗਾ ਵੀ ਇਹ ਚੀਜ਼ ਜਿਹੜੀ ਆ ਕਦੀ ਹੋ ਸਕਦੀ ਆ। ਉਹ ਤਾਂ ਜਿਹੜਾ ਮਿਜ਼ਾਈਲਾਂ ਸਿੱਟਣ ਦੇ ਲਈ ਤਿਆਰ ਤੇ ਬਟਨ ਨੱਪਣ ਦੇ ਲਈ ਕਹਿੰਦੇ ਜੀ ਤਿਆਰ ਬੈਠਾ ਸੀਗਾ, ਜਾਂ ਫਿਰ ਉਹ ਵੈਸੇ ਡਰਾ ਡਰੂ ਕੇ ਦੇਖਦਾ ਪਿਆ ਸੀਗਾ, ਗੱਲ ਨਹੀਂ ਬਣੀ। ਤੇ ਬਾਅਦ ਦੇ ਵਿੱਚ ਇਹ ਜਿਹੜਾ ਕਹਿੰਦਾ ਵੀ ਇਹਦੇ ਨਾਲ ਕੋਈ ਫਾਇਦਾ ਨਹੀਂ। ਬਾਕੀ ਜਿਹੜੇ ਸਾਊਥ ਕੋਰੀਆ ਦੇ ਜਿਹੜੇ ਨਵੇਂ ਬਣੇ ਰਾਸ਼ਟਰਪਤੀ ਆ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਡੋਨਲਡ ਟਰੰਪ ਦਾ ਇਸ ਦੇ ਵਿੱਚ ਜਿਹੜਾ ਧੰਨਵਾਦ ਕੀਤਾ, ਰਾਸ਼ਟਰਪਤੀ ਅਮਰੀਕਾ ਦੇ ਜਿਹੜੇ ਆ ਵੀ ਉਹਨਾਂ ਦੇ ਦਬਾਅ ਕਰਕੇ ਜਿਹੜਾ ਇਹ ਬੰਦਾ ਆ ਗੱਲਬਾਤ ਕਰਨ ਦੇ ਲਈ ਜਿਹੜਾ ਉਹ ਰੈਡੀ ਰਿਹਾ ਆ। ਚਲੋ ਜਿਸ ਦਾ ਵੀ ਇਸ ਦੇ ਵਿੱਚ ਹੱਥ ਰਿਹਾ ਹੋਵੇ, ਚਲੋ ਵਧੀਆ ਕਿ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਅੱਗੇ ਪਿਛਲੇ ਕਿੰਨੇ ਸਾਲਾਂ ਤੋਂ ਜਿਹੜਾ ਖਾਸ ਕਰਕੇ ਪਿਛਲੇ ਸਾਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਡਰ ਜਿਹੜਾ ਰਿਹਾ, ਕਿਉਂਕਿ ਜਦੋਂ ਇਹਨਾਂ ਨੇ 5-6 ਜਿਹੜੇ ਆਪਣੇ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲ ਜਿਹੜੀਆਂ ਜਿਸ ਦਾ ਪਰਮਾਣੂ ਹਥਿਆਰ ਲੈ ਕੇ ਜਾਣ ਦੀ ਸ਼ਮਤਾ ਸੀ ਜਿਨ੍ਹਾਂ 'ਚ, ਉਹਦੇ ਜਦੋਂ ਸਫਲ ਪਰੀਖਣ ਕੀਤੇ ਸੀ ਉਸ ਤੋਂ ਬਾਅਦ ਦੇ ਵਿੱਚ ਕਾਫੀ ਇੱਕ ਜਿਹੜਾ ਹਰ ਇੱਕ ਦੇ ਮਨ ਦੇ ਵਿੱਚ ਇਹ ਡਰ ਸੀਗਾ ਵੀ ਲੈ ਵੀ ਤੀਜੀ ਵਰਲਡ ਵਾਰ ਤਾਂ ਜਿਹੜੀ ਲੱਗੀ। ਕਿਉਂਕਿ ਮੈਂ ਨਾ ਇੱਕ ਰਾਜਕਨਵੀਰ ਸਿੰਘ ਜੀ ਖਬਰ ਪੜ੍ਹ ਰਿਹਾ ਸੀ, ਉਹਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਅਹੁਦਾ ਸੰਭਾਲਣਾ ਸੀ ਉਹ ਤੋਂ ਪਹਿਲਾਂ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਗੱਲਬਾਤ ਕੀਤੀ
ਤੇ ਪ੍ਰੈਜ਼ੀਡੈਂਟ ਓਬਾਮੇ ਨੇ ਉਹਨਾਂ ਨੂੰ ਸਲਾਹ ਕੀਤੀ ਵੀ ਸਭ ਤੋਂ ਜਿਹੜਾ ਖਤਰਨਾਕ ਏਰੀਆ ਆ ਨਾਰਥ ਕੋਰੀਆ ਹੈਗਾ ਆ, ਜਿਹੜਾ ਉੱਥੇ ਦਾ ਲੀਡਰ ਆ ਅਨਪ੍ਰੈਡਿਕਟੇਬਲ ਆ, ਉਸ ਗੱਲ ਦਾ ਧਿਆਨ ਰੱਖਿਓ। ਤੇ ਮੈਂ ਅੱਗੇ ਜਾ ਕੇ ਪੜ੍ਹਦਾ ਸੀ, ਉਹ ਕਹਿੰਦੇ ਇਹ ਨਹੀਂ ਪਤਾ ਸੀ ਵੀ ਜਿਹੜਾ ਸਾਡਾ ਪ੍ਰੈਜ਼ੀਡੈਂਟ ਉਹ ਵੀ ਅਨਪ੍ਰੈਡਿਕਟੇਬਲ ਹੋ ਗਿਆ, ਤੇ ਬਹੁਤ ਹੀ ਰਿਸਕੀ ਵਾਲਾ ਕੰਮ ਸੀ। ਤੇ ਚਲੋ ਵਧੀਆ ਹੋ ਗਿਆ। ਸੋ ਦੋਨੋਂ ਹੀ ਮੁਲਕ ਜਿਹੜੇ ਆ ਨਾਰਥ ਤੇ ਸਾਊਥ ਕੋਰੀਆ ਆ, ਉਹ ਰਲ ਕੇ ਇੱਕ ਯੂਨਾਈਟਿਡ ਕੋਰੀਅਨ ਫਲੈਗ ਦੇ ਅੰਡਰ ਜਿਹੜਾ ਆ ਉੱਥੇ ਜਿਹੜੀ ਓਪਨਿੰਗ ਸੈਰੇਮਨੀ ਹੋਣੀ ਆ ਉਹਦੇ ਵਿੱਚ ਹਿੱਸਾ ਲੈਣਗੇ। ਜੀ ਜੀ। ਸੋ ਦੇਖੋ ਬਹੁਤ ਵਧੀਆ ਜਿਹੜੀ ਇੱਕ ਚੀਜ਼ ਆ, ਇੱਦਾਂ ਦੀ ਜਿਹੜੀ ਇੱਕ ਵਾਰੀ ਚੀਜ਼ ਪਹਿਲਾਂ ਵੀ ਦੇਖੀ ਗਈ ਸੀਗੀ ਉਹ ਸਮਰ ਓਲੰਪਿਕਸ ਦੇ ਵਿੱਚ ਇੱਕੋ ਝੰਡੇ ਹੇਠਾਂ ਜਦੋਂ ਦੋਨਾਂ ਨੇ ਜਿਹੜਾ ਇੱਕ ਵਾਰੀ ਮਾਰਚ ਕੀਤਾ ਸੀਗਾ। ਤੇ ਬਿਲਕੁਲ ਦੇਖੋ ਨਾਰਥ ਕੋਰੀਆ ਦੇ ਵਿੱਚ ਵੀ ਇੱਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਦੇ ਵਿੱਚ ਵਧੀਆ ਕਹਿ ਸਕਦੇ ਆ ਵੀ ਹਰਜੋਤ ਸਿੰਘ ਜੀ ਉਹਨਾਂ 'ਚ ਹੋਊਗੀ ਸ਼ਮਤਾ, ਹੋਊਗੀ ਵਧੀਆ ਟੈਲੈਂਟ ਆ। ਉਹ ਵਿਚਾਰੇ ਆਪਣੇ ਇਸ ਜਿਹੜੇ ਲੀਡਰ ਦੇ ਕਰਕੇ ਨਾਲ ਪਲੱਸ ਲੋਕ ਤਾਂ ਚਾਹੁੰਦੇ ਹੀ ਆ ਰਾਜਕਨਵੀਰ ਸਿੰਘ, ਆਪਾਂ ਦੇਖੇ ਹੀ ਆ ਵੀ ਕਿੰਨੇ ਜਿਹੜੇ ਬਜ਼ੁਰਗ ਵਿਚਾਰੇ ਆਪਣੇ ਪਾਕਿਸਤਾਨ ਬੋਰਨ ਜਨਮੇ ਉਹ ਇੱਧਰ ਆਏ ਆ, ਉਹ ਹਜੇ ਤੇ ਰੋਂਦੇ ਆ। ਇੱਧਰ ਪਾਕਿਸਤਾਨੀਆਂ ਦੀਆਂ ਅਸੀਂ ਬਜ਼ੁਰਗਾਂ ਦੀਆਂ ਮੂਵੀਆਂ ਦੇਖਦੇ ਵੀ ਕਿਸ ਤਰ੍ਹਾਂ ਰੋਂਦੇ ਆ ਵੀ ਸਾਡਾ ਉੱਧਰ ਹੈ। ਸੋ ਲੋਕ ਤਾਂ ਇਕੱਠਾ ਹੀ ਹੋਣਾ ਚਾਹੁੰਦੇ ਆ। ਇਹ ਪ੍ਰੋਬਲਮ ਹੁੰਦੀ ਆ ਲੀਡਰਾਂ ਦੀ, ਪੋਲੀਟੀਸ਼ੀਅਨਾਂ ਦੀ। ਬਿਲਕੁਲ ਵੀ ਇਹ ਆਪਸ ਚ ਵੰਡ ਕੇ ਤੇ ਬਸ ਰਾਜ ਕਰਨ ਵਾਲੀ ਜਿਹੜੀ ਗੱਲ ਆ, ਇਹ ਉਹੀ ਚੀਜ਼ ਜਿਹੜੀ ਉਹ ਚੱਲਦੀ ਆ ਰਹੀ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਆ ਵੈਨਕੂਵਰ ਦੇ ਵਿੱਚ ਵੀ ਇੱਕ ਕੋਰੀਅਨ ਕਾਨਫਰੰਸ ਹੋ ਰਹੀ ਹੈਗੀ ਆ, ਜਿਹਦੇ ਸੰਬੰਧ ਦੇ ਵਿੱਚ ਵੀ ਲੌਂਗ ਟਰਮ ਸੋਲੂਸ਼ਨ ਜਿਹੜਾ ਨਾਰਥ ਤੇ ਸਾਊਥ ਕੋਰੀਆ ਦਾ ਕੀ ਹੋਊਗਾ। ਸੋ ਇਹ ਜਿਹੜਾ ਟਰੂਡੋ ਗਵਰਨਮੈਂਟ ਆ ਉਹਨਾਂ ਨੇ ਇੱਕ ਵਧੀਆ ਜਿਹੜਾ ਸਟੈਂਡ ਇਨੀਸ਼ੀਏਟਿਵ ਲਿਆ ਆ ਤਾਂ ਕਿ ਜਿਹੜੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੀ ਜਿਹੜੀ ਰਿਫਟ ਆ ਉਹ ਘਟਾਈ ਜਾ ਸਕੇ ਤੇ ਨਿਊਕਲੀਅਰ ਖਤਰਾ ਆ ਉਹਨੂੰ ਘਟਾਇਆ ਜਾ ਸਕੇ। ਇਹ ਜਿਹੜਾ ਉੱਥੇ ਦੇ ਫੋਰਨ ਅਫੇਅਰ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਆ ਉਹਨਾਂ ਨੇ ਦੱਸਿਆ ਹੈਗਾ, ਤੇ ਇੱਥੋਂ ਸਾਡੇ USA ਤੋਂ ਸਾਡੇ ਸੈਕਟਰੀ ਆਫ ਸਟੇਟ ਵੀ ਉੱਥੇ ਜਾਣਗੇ, ਪਰ ਉਹਨਾਂ ਨੇ ਰਸ਼ੀਆ ਨੂੰ ਇਹਦੇ ਵਿੱਚ ਇਨਵੋਲਵ ਨਹੀਂ ਕੀਤਾ, ਪਰ ਨਾ ਹੀ ਚਾਈਨਾ ਨੂੰ। ਤੇ ਈਵਨ ਕੈਨੇਡੀਅਨ ਗਵਰਨਮੈਂਟ ਨੇ ਵੀ ਇਹ ਕਿਹਾ ਆ ਵੀ ਅਸੀਂ ਜਿਹੜਾ ਨਾਰਥ ਕੋਰੀਆ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਜਿਹੜਾ ਤੁਹਾਡਾ ਨਿਊਕਲੀਅਰ ਵਾਲਾ ਪ੍ਰੋਗਰਾਮ ਆ ਉਹਦੇ ਤੇ ਥੋੜਾ ਕੰਟਰੋਲ ਰੱਖੋ। ਬਿਲਕੁਲ ਵੀ ਉਹਨੂੰ ਠੱਲ ਪਾਓ। ਤੇ ਨਾਲੇ ਹਰਜੋਤ ਸਿੰਘ ਜੀ ਦੋ ਇੱਦਾਂ ਦੇ ਰੋਗ ਨੇਸ਼ਨ ਇੱਕ ਵਿਸ਼ਵ ਦੇ ਵਿੱਚ ਜਿਹੜੇ ਉਹ ਕਾਰਗਰ ਨਹੀਂ ਆ, ਕਿਉਂਕਿ ਮੈਨੂੰ ਲੱਗਦਾ ਜੇ ਇੱਕ ਪਾਸੇ ਠੱਲ ਪੈਣੀ ਹੈ ਤਾਂ ਉਧਰ ਇਰਾਨ ਨੇ ਜਿਹੜੀ ਹੌਲੀ ਹੌਲੀ ਜਿਹੜਾ ਸਿਰ ਚੱਕਣਾ ਜਿਹੜਾ ਉਹਨੇ ਵੀ ਸ਼ੁਰੂ ਕੀਤਾ ਹੋਇਆ, ਪਰ ਉਹਨਾਂ ਦੇ ਇੰਟਰਨਲ ਮਸਲੇ ਜਿਹੜੇ ਆ ਉਹ ਅਜੇ ਤਾਈਂ ਹੱਲ ਨਹੀਂ ਹੋ ਰਹੇ। ਜਦੋਂ ਦੀ ਆਪਾਂ ਦੇਖਿਆ ਵੀ ਪਿਛਲੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਾਫੀ ਜਿਹੜੀ ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਥੋੜ੍ਹੀਆਂ ਖੁੱਲ੍ਹਾਂ ਇਸੇ ਕਰਕੇ ਦਿੱਤੀਆਂ ਸੀ, ਇਹ ਡੀਲ ਬਣਾ ਕੇ ਵੀ ਉਹ ਆਪਣੇ ਨਿਊਕਲੀਅਰ ਪ੍ਰੋਗਰਾਮ ਦੇ ਵਿੱਚ ਕੋਈ ਐਡਵਾਂਸਮੈਂਟ ਕੋਈ ਉਸ ਦੇ ਵਿੱਚ ਵਧਾ ਨਹੀਂ ਕਰਨਗੇ। ਪਰ ਬਹੁਤ ਸਾਰੀਆਂ ਰਿਪੋਰਟਾਂ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਖਦਸ਼ਾ ਆ ਵੀ ਇੱਦਾਂ ਜਿਹੜਾ ਨਹੀਂ ਹੋਵੇਗਾ, ਤੇ ਜੇ ਇਰਾਨ ਉਹ ਕੰਮ ਕਰਨ ਲੱਗ ਜੂਗਾ ਨਾਰਥ ਕੋਰੀਆ ਵਾਲਾ ਤਾਂ ਫਿਰ ਤਾਂ ਗੱਲ ਜਿਹੜੀ ਉੱਥੇ ਦੀ ਉੱਥੇ ਹੀ ਜਿਹੜੀ ਕਹਿੰਦੇ ਉਹ ਰਹਿ ਜਾਣੀ ਆ। ਚਲੋ ਹੋਪਫੁਲੀ ਵਿਸ਼ਵ ਦੇ ਵਿੱਚ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਦਾਂ ਵੀ ਕਰਕੇ ਜਿਹੜੀ ਕੋਈ ਸ਼ਾਂਤੀ ਆਉਂਦੀ ਆ ਤਾਂ ਉਹ ਚੰਗੀ ਗੱਲ ਹੋਵੇਗੀ ਜੀ। ਤੇ ਅਗਲੀ ਹਰਜੋਤ ਸਿੰਘ ਜੀ ਗੱਲ ਕਰੀਏ ਆਪਣੇ ਕੈਲੀਫੋਰਨੀਆ ਵਾਲੇ ਲੋਕਾਂ ਦੇ ਨਾਲ ਜੁੜੀ ਹੋਈ ਗੱਲ ਆ। ਕੀ ਤੁਸੀਂ ਨਵਾਂ ਕੈਲੀਫੋਰਨੀਆ ਦੇਖਣਾ ਚਾਹੁੰਦੇ ਹੋ? ਕਿ ਇਹ ਇੱਕ ਜਿਹੜੀ ਇਸ ਟਾਈਮ ਮੰਗ ਜਿਹੜੀ ਉੱਠ ਰਹੀ ਆ ਨਿਊ ਕੈਲੀਫੋਰਨੀਆ ਦੇ ਫਾਊਂਡਰਸ ਦੇ ਵੱਲੋਂ ਉਹਨਾਂ ਨੂੰ ਇੱਕ ਨਵਾਂ ਕੈਲੀਫੋਰਨੀਆ ਯਾਨੀ ਕਿ ਕੈਲੀਫੋਰਨੀਆ ਦੇ ਦੋ ਹਿੱਸੇ ਕਰਨ ਦੀ ਜਿਹੜੀ ਆ ਕੈਲੀਫੋਰਨੀਆ ਇੱਕ ਨਿਊ ਕੈਲੀਫੋਰਨੀਆ ਸਟੇਟ ਬਣਾਉਣ ਲਈ ਉਹ ਪ੍ਰਪੋਜ਼ ਕਰਨ ਜਾ ਰਹੇ ਆ ਜੀ। ਤੇ ਕਹਿੰਦੇ ਵੀ ਹੋ ਵੀ ਸਕਦਾ 16 ਤੋਂ 18 ਮਹੀਨੇ ਤੱਕ ਇਹ ਪ੍ਰੋਸੈਸ ਹੈਗੀ ਆ। ਕਿੰਨੀ ਕਾਮਯਾਬ ਹੋਊਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਇਹਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੀ ਦੇਖਦਾ ਸੀ ਵੀ ਥੋੜਾ ਜਿਹਾ ਏਰੀਆ ਛੱਡ ਕੇ ਸੈਨ ਫਰਾਂਸਿਸਕੋ, ਸਲੀਨਸ, ਲਾਸ ਐਂਜਲਸ ਇਹ ਸਾਰਾ ਏਰੀਆ ਛੱਡ ਕੇ ਜਿਹੜਾ ਰੂਰਲ ਏਰੀਆ ਹੈਗਾ ਮੋਸਟਲੀ ਉਹ ਸਾਰਾ ਜਿਹੜਾ ਆ ਉਹ ਨਿਊ ਕੈਲੀਫੋਰਨੀਆ ਦੇ ਵਿੱਚ ਲਿਆਉਣ ਦੀ ਉਹਨਾਂ ਦੀ ਕੋਸ਼ਿਸ਼ ਆ। ਕਹਿੰਦੇ 58 ਕਾਉਂਟੀਜ਼ ਜਿਹੜਾ ਇਹ ਗਰੁੱਪ ਆ ਉਹਨਾਂ ਦੇ ਸਟੇਟਮੈਂਟ ਜਾਰੀ ਕੀਤੀ ਵੀ ਕਹਿੰਦੀਆਂ 58 ਕਾਉਂਟੀਜ਼ ਕਹਿੰਦੀਆਂ ਵੀ ਅਸੀਂ ਇੰਨੇ ਸਾਲਾਂ ਬੱਧੀ ਟੈਕਸ ਘਟਾਉਂਦੇ ਰਹੇ ਆ, ਰੈਗੂਲੇਸ਼ਨਾਂ ਇੱਕੋ ਪਾਰਟੀ ਦੀ ਜਿਹੜੀ ਪੋਲੀਟਿਕਸ ਆ ਉੱਤੋਂ ਤੰਗ ਆ ਕੇ ਇਹ ਕਿਹਾ ਜਾ ਰਿਹਾ ਵੀ ਜਿਹੜੀਆਂ 58 ਕਾਉਂਟੀਜ਼ ਆ ਅਨਗਵਰਨੇਬਲ ਆ, ਇਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਇੱਕ ਹਿਸਾਬ ਨਾਲ ਸਰਕਾਰੀ ਵਿਵਸਥਾ ਜਿਹੜੀ ਹੈ ਚੱਜ ਨਾਲ ਚੱਲ ਨਹੀਂ ਰਹੀ। ਸੋ ਕਹਿੰਦੇ ਵੀ ਇਸੇ ਕਰਕੇ ਅਸੀਂ ਇੱਕ ਨਿਊ ਕੈਲੀਫੋਰਨੀਆ ਦੀ ਮੰਗ ਜਿਹੜੀ ਇਸ ਦੇ ਵਿੱਚ ਰੱਖ ਰਹੇ ਹਾਂ। ਤੇ ਇਹ ਹਰਜੋਤ ਸਿੰਘ ਜੀ ਦੱਸ ਜਾਈਏ ਅਜਿਹਾ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਵੀ ਜਿਹੜੇ ਕਈ ਹੋਰ ਧਨਾੜ ਲੋਕ ਆ ਉਹਨਾਂ ਨੇ ਇੱਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਸੀ। ਇੱਕ ਜਾਣੇ ਦਾ ਪ੍ਰਪੋਜ਼ਲ ਸੀ ਵੀ ਕੈਲੀਫੋਰਨੀਆ ਨੂੰ 6 ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਉਹ ਵੰਡਿਆ ਜਾਵੇ। ਇੱਕ ਜਾਣੇ ਨੇ ਪ੍ਰਪੋਜ਼ਲ ਰੱਖਿਆ ਸੀ ਵੀ ਜਿਹੜਾ ਸਿਲੀਕਨ ਵੈਲੀ ਆ ਉਸ ਦੀ ਇੱਕ ਵੱਖਰੀ ਜਿਹੜੀ ਸਟੇਟ ਆ ਉਹ ਬਣਾ ਦਿੱਤੀ ਜਾਵੇ। ਇਹ 2014 ਦੇ ਵਿੱਚ ਇੱਕ
ਟਿਮ ਡਰੇਪਰ ਨਾਂ ਦਾ ਵੈਂਚਰ ਕੈਪੀਟਲਿਸਟ ਸੀਗਾ, ਜਿਹੜੇ ਵੱਖ-ਵੱਖ ਫਰਮਾਂ ਦੇ ਵਿੱਚ ਕਹਿ ਲਓ ਵੀ ਆਪਣੇ ਪੈਸੇ ਇਨਵੈਸਟ ਜਿਹੜਾ ਉਹ ਕਰਨ ਵਾਲਾ ਹੁੰਦਾ ਸੀਗਾ। ਉਹਨੇ ਇਹ ਟਰਾਈ ਕੀਤੀ ਸੀ, ਪਰ ਲੋੜੀਂਦੇ ਜਿਹੜੇ ਉਸਨੂੰ ਦਸਤਖਤ ਨਹੀਂ ਮਿਲੇ, ਸਿਗਨੇਚਰ ਨਹੀਂ ਮਿਲਣ ਕਰਕੇ ਉਹ ਬੈਲਟ ਤੇ ਨਹੀਂ ਆਇਆ, ਤੇ ਉਸ ਦਾ ਉਹ ਜਿਹੜਾ ਇੱਕ ਸੁਪਨਾ ਆ ਉੱਥੇ ਹੀ ਚਕਨਾਚੂਰ ਹੋ ਗਿਆ ਸੀਗਾ, ਜਿਹੜੀ ਸਟੇਟ ਆਫ ਸਿਲੀਕਨ ਵੈਲੀ ਬਣਾਉਣ ਦੀ ਉਸਦੀ ਕੋਸ਼ਿਸ਼ ਸੀਗੀ। ਸੋ ਇਹ ਹੁਣ 2018 ਦੇ ਵਿੱਚ ਹੁਣ ਹਰਜੋਤ ਸਿੰਘ ਜੀ ਇਸ ਵਾਰੀ ਹੁਣ ਮਿਡ ਟਰਮ ਇਲੈਕਸ਼ਨ ਜਿਹੜੀਆਂ ਆਉਣੀਆਂ ਜਦੋਂ ਨਵੰਬਰ ਦੇ ਵਿੱਚ, ਇਹਨਾਂ ਦੀ ਸ਼ਾਇਦ ਇਹ ਟਰਾਈ ਹੈਗੀ ਆ ਵੀ ਉਦੋਂ ਤੱਕ ਇਸ ਨੂੰ ਬੈਲਟ ਦੇ ਉੱਤੇ ਜਿਹੜਾ ਉਹ ਲਿਆਂਦਾ ਜਾਵੇ। ਆਰਟੀਕਲ 4 ਦੇ ਸੈਕਸ਼ਨ 3 ਦੇ ਤਹਿਤ ਜਿਹੜੇ ਯੂਐਸ ਕਨਸਟੀਟਿਊਸ਼ਨ ਆ ਉਹਦੇ ਕਹਿੰਦੇ ਵੀ 51st ਸਟੇਟ ਜਿਹੜੀ ਆ ਇਹ ਬਣਾਈ ਜਾਵੇ ਕੈਲੀਫੋਰਨੀਆ ਦੀ, ਜਿਹੜੀ ਨਿਊ ਕੈਲੀਫੋਰਨੀਆ, ਤਾਂ ਕਿ ਕਹਿੰਦੇ ਵੀ ਰੂਲ ਰੈਗੂਲੇਸ਼ਨ ਕੋਈ ਨਹੀਂ ਹੈਗੇ ਚੱਜ ਨਾਲ, ਕੋਈ ਸਟੇਟ ਦਾ ਤਾਂ ਫੈਡਰਲ ਗਵਰਨਮੈਂਟ ਦਾ ਕਿਤੇ ਵੀ ਕੋਈ ਮਿਲ ਮਿਲਾਪ ਨਹੀਂ ਹੈਗਾ, ਤੇ ਇੰਨੇ ਜ਼ਿਆਦਾ ਰੈਗੂਲੇਸ਼ਨ ਕੈਲੀਫੋਰਨੀਆ 'ਚ ਹੋਏ ਆ ਵੀ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਸਰਵਾਈਵ ਕਰਨਾ ਵੀ ਬੜਾ ਹਾਰਡ ਹੋਇਆ ਹੈਗਾ। ਤੇ ਇਹ ਪ੍ਰਪੋਜ਼ਲ ਤੇ ਇਹ ਪ੍ਰਪੋਜ਼ਲ ਕਾਂਗਰਸ ਦੇ ਸਾਹਮਣੇ ਜਾਵੇਗਾ। ਜੇ ਕਾਂਗਰਸ ਅਪਰੂਵਲ ਦਊਗੀ ਉਸ ਤੋਂ ਬਾਅਦ ਦੇ ਵਿੱਚ ਜਾਂ ਸਾਈਨ ਵਗੈਰਾ ਹੋਣਗੇ, ਸਾਰਾ ਕੁਝ ਹੋਊਗਾ, ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਬੈਲਟ ਦੇ ਉੱਤੇ ਜਾਊਗਾ ਤੇ ਨਵਾਂ ਕੈਲੀਫੋਰਨੀਆ ਜਿਹੜਾ ਆ ਉਹ ਬਣਨ ਦੀਆਂ ਉਮੀਦਾਂ ਜਿਹੜੀਆਂ ਉਹਨਾਂ ਦੀਆਂ ਸ਼ਾਇਦ ਜਿਹੜੀਆਂ ਪੂਰੀਆਂ ਹੋ ਸਕਣ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਵੀ ਇਸ ਦੇ ਵਿੱਚ ਕਾਫੀ ਜਿਹੜੀਆਂ ਇਸ ਦੇ ਵਿੱਚ ਕਹਿ ਲਓ ਵੀ ਕਾਉਂਟੀਜ਼ ਨਹੀਂ ਹੈਗੀਆਂ। ਇੱਕ ਸੈਨ ਫਰਾਂਸਿਸਕੋ, ਸਲਾਨੋ, ਸੈਕਰਾਮੈਂਟੋ ਤੇ ਸਲੀਨਸ, ਸੈਂਟਾ ਬਾਰਬਰਾ, ਵੈਂਚੂਰਾ, ਲਾਸ ਐਂਜਲਸ, ਇਹ ਕੋਸਟ ਦੇ ਉੱਤੇ ਜਿਹੜੀਆਂ ਹੈਗੀਆਂ ਨੇ ਕਾਉਂਟੀਜ਼, ਉਹਨਾਂ ਨੂੰ ਛੱਡ ਕੇ ਜਿਹੜੀਆਂ ਕਹਿ ਲਓ ਵੀ ਆਪਣੇ ਈਸਟ ਵਾਲੇ ਪਾਸੇ ਦਾ ਜਿਹੜਾ ਕੈਲੀਫੋਰਨੀਆ ਆ ਉਸ ਨੂੰ ਜਿਹੜਾ ਇੱਕ ਨਿਊ ਕੈਲੀਫੋਰਨੀਆ ਬਣਾਉਣ ਦੀ ਜਿਹੜੀ ਆ ਉਹ ਇਹ ਹੁਣ ਮੰਗ ਕਰ ਰਹੇ ਆ। ਗੱਲ ਲਗਭਗ ਰਾਜਕਰਮੀਰ ਸਿੰਘ ਜੀ ਅੱਜ ਜਿੰਨੀਆਂ ਵੀ ਮੇਨ ਜਿਹੜਾ ਮੀਡੀਆ ਆਊਟਲੈਟਸ ਹੈਗੇ ਆ, ਚਾਹੇ ਉਹ ਟੀਵੀ ਆ, ਨਿਊਜ਼ਪੇਪਰ ਆ, ਉਹਨਾਂ ਦੀ ਇਹ ਮੇਨ ਸਟੋਰੀ ਬਣੀ ਹੋਈ ਆ ਵੀ ਨਿਊ ਕੈਲੀਫੋਰਨੀਆ ਸਟੇਟ ਦਾ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਗਿਆ। ਸੋ 2 ਬੰਦਿਆਂ ਨੇ ਇਹ ਜਿਹੜੀ ਲਾਂਚ ਕੀਤੀ ਹੈਗੀ ਆ ਜਿਹੜੀ ਮੂਵ, ਰੋਬਰਟ ਪੌਲ ਪ੍ਰੈਸਟਨ ਤੇ ਟੌਮ ਰੀਡ ਨੇ ਜੀ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਕੀ ਜਿਹੜੇ ਲੋਕ ਆ ਕੀ ਉਹ ਕੈਲੀਫੋਰਨੀਆ ਤੋਂ ਬਾਹਰ ਜਾ ਕੇ ਖੁਸ਼ ਹੋਣਗੇ, ਕੀ ਜਿਹੜੀਆਂ ਸਹੂਲਤਾਂ ਕੈਲੀਫੋਰਨੀਆ ਤੇ ਨਵੇਂ ਕੈਲੀਫੋਰਨੀਆ ਦੀਆਂ ਜਿਹੜੀਆਂ ਬਣਨਗੀਆਂ ਉਹਦੇ ਬਾਰੇ ਕੀ ਜਿਹੜਾ ਉਹ ਸੋਚਦੇ ਆ। ਸੋ ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ, ਲੋਕਾਂ ਨੇ ਡਿਸਾਈਡ ਕਰਨਾ ਹੈ ਤੇ ਕਾਂਗਰਸ ਨੇ ਉਸ ਤੋਂ ਬਾਅਦ ਦੇ ਵਿੱਚ ਡਿਸਾਈਡ ਕਰਨਾ ਹੈ। ਸੋ ਦੇਖਦੇ ਆ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜੀ ਉਹ ਕੀ ਬਣੂਗੀ। ਚਲੋ ਘੱਟੋ ਘੱਟ ਇੰਨੀ ਕੁ ਹਰਜੋਤ ਸਿੰਘ ਜੀ ਇੱਥੇ ਇਹ ਆਪਾਂ ਕਹਿ ਸਕਦੇ ਹਾਂ ਵੀ ਖੁਦ ਜਿਹੜੇ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ, ਮੈਜੋਰਟੀ ਜਿਹੜੇ ਲੋਕ ਆ ਜਿਸ ਪਾਸੇ ਨੂੰ ਭੁਗਤਦੇ ਆ ਉਸ ਪਾਸੇ ਦੀ ਜਿਹੜੀ ਉਹ ਗੱਲ ਹੁੰਦੀ ਆ। ਰੈਫਰੈਂਡਮ ਦੀ ਗੱਲ ਤਾਂ ਹੁੰਦੀ ਆ ਨਾ, ਘੱਟੋ ਘੱਟ ਵੋਟਿੰਗ ਤੇ ਤੁਹਾਡਾ ਹੱਕ ਤਾਂ ਹੈ ਨਾ ਵੀ ਹਾਂ ਅਸੀਂ ਤੁਸੀਂ ਮੰਗ ਸਕਦੇ ਆ। ਬਾਕੀ ਜਿਹੜਾ ਪਾਸ ਕਰਨਾ ਜਾਂ ਨਾ ਪਾਸ ਕਰਨਾ ਹੈ ਉਹ ਲੋਕਾਂ ਦੇ ਹੱਥ 'ਚ ਆ। ਸੋ ਉਹ ਲੋਕਾਂ ਦੇ ਹੱਥ ਦੇ ਵਿੱਚ ਹੀ ਜਿਹੜਾ ਉਹ ਰਹਿੰਦਾ ਆ। ਤੇ ਇੱਕ ਹਰਜੋਤ ਸਿੰਘ ਜੀ ਉੱਦਾਂ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਇਹਨਾਂ ਨੇ ਕਾਉਂਟੀਜ਼ ਇਸ ਦੇ ਵਿੱਚ ਇੱਦਾਂ ਰੱਖੀਆਂ ਆ, ਪਾਪੂਲੇਸ਼ਨ ਦਾ ਕਾਫੀ ਪਾੜਾ ਹੈ ਇਸ ਦੇ ਵਿੱਚ। ਜਿਹੜੀਆਂ ਇਹ ਕਾਉਂਟੀਜ਼ ਆਲਰੇਡੀ ਇਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਨਵਾਂ ਕੈਲੀਫੋਰਨੀਆ ਉਸ ਦੇ ਵਿੱਚ ਬਾਕੀ ਕੈਲੀਫੋਰਨੀਆ ਦੇ ਜਿਹੜੇ ਮੁਤਾਬਕ ਉਹ ਜਿਹੜੀਆਂ ਕਾਉਂਟੀਜ਼ ਆ ਉਸ ਦੇ ਮੁਤਾਬਕ ਕਾਫੀ ਘੱਟ ਪਾਪੂਲੇਸ਼ਨ ਆ। ਸੋ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੇ ਜ਼ਿਆਦਾ ਪਾਪੂਲੇਸ਼ਨ ਵਾਲੇ ਲੋਕ ਆ ਕੀ ਇਹ ਚਾਹਣਗੇ ਵੀ ਅਸੀਂ ਇਹਨਾਂ ਨੂੰ ਵੀ ਜਿਹੜਾ ਉਸ ਦੇ ਵਿੱਚੋਂ ਜਿਹੜਾ ਉਹ ਵੱਖ ਕਰ ਦਿੱਤਾ। ਸੋ ਕੁਝ ਕੁ ਗੱਲਾਂ ਤਾਂ ਰਾਜਕਰਮੀਰ ਸਿੰਘ ਜੀ ਠੀਕ ਹੈਗੀਆਂ ਵੀ ਕਈ ਉਹ ਕਹਿੰਦੇ ਵੀ ਜਿਹੜੇ ਅਰਬਨ ਏਰੀਏ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਾਂ ਉਹਨਾਂ ਦੇ ਜਿਹੜੀਆਂ ਜ਼ਰੂਰਤਾਂ ਉਹ ਡਿਫਰੈਂਟ ਰੂਰਲ ਏਰੀਆ ਨਾਲੋਂ। ਬਿਲਕੁਲ ਸਹੀ। ਤੇ ਉਹਨਾਂ ਹੁਣ ਬਹੁਤ ਸਾਰਾ ਜਿੱਦਾਂ ਪ੍ਰੋਬਲਮ ਚੱਲ ਰਹੀ ਕੈਲੀਫੋਰਨੀਆ 'ਚ, ਲੇਬਰ ਸ਼ਾਰਟੇਜ ਦੀ ਹੈਗੀ ਆ, ਇਮੀਗ੍ਰੇਸ਼ਨ ਦੀ ਵਨ ਆਫ ਦਾ ਜਿਹੜੀ ਮੇਨ ਪ੍ਰੋਬਲਮ ਆ ਕੈਲੀਫੋਰਨੀਆ ਦੇ ਵਿੱਚ। ਤੇ ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਬਹੁਤ ਖਬਰਾਂ ਆਪਾਂ ਉਹ ਸਾਂਝੀਆਂ ਕਰਾਂਗੇ ਰਾਜਕਰਮੀਰ ਸਿੰਘ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ, ਕਿਉਂਕਿ ਉਹਦੇ ਪਿੱਛੇ ਵੀ ਬਹੁਤ ਵੱਡਾ ਕੰਮ ਚੱਲ ਰਿਹਾ ਆ। ਤੇ ਨਾਲ ਹੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਇੱਕ ਹੋਰ ਇੱਕ ਵੱਖ ਐਂਗਲ ਤੋਂ ਦੇਖਿਆ ਜਾਵੇ, ਇਹ ਇਲਾਕਾ ਜਿਹੜਾ ਇਹਨਾਂ ਨੇ ਚੂਜ਼ ਕੀਤਾ ਆ ਇਹ ਮੋਸਟਲੀ ਜਿੱਦਾਂ ਤੁਸੀਂ ਕਿਹਾ ਵੀ ਰੂਰਲ ਇਲਾਕਾ ਹੈ ਤੇ ਉਹ ਇਲਾਕਾ ਹੈਗਾ ਕਿਤੇ ਨਾ ਕਿਤੇ ਰਿਪਬਲਿਕਨ ਵਿਚਾਰਧਾਰਾ ਵਾਲਾ, ਪਲੱਸ ਫਾਰਮਿੰਗ ਵਾਲਾ ਏਰੀਆ, ਫਾਰਮਿੰਗ ਵਾਲਾ ਇਲਾਕਾ। ਸੋ ਇਹ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਿਹਾ ਵੀ ਹੁਣ ਇਹ ਮੇਨ ਨਿਊਜ਼ ਦੇ ਵਿੱਚ ਵੀ ਜਿਹੜਾ ਆ ਰਿਹਾ ਸਾਰੇ ਜਾਣੇ ਕਰ ਰਹੇ ਆ, ਸ਼ਾਇਦ ਇੱਕ ਕੋਸ਼ਿਸ਼ ਜਿਹੜੀ ਕਰ ਰਿਹਾ ਵੀ ਕੈਲੀਫੋਰਨੀਆ ਨੂੰ ਜਿਹੜਾ ਆ ਉਹ ਤੋੜ ਕੇ 2 ਸਟੇਟਾਂ ਦੇ ਵਿੱਚ ਤੇ ਇਲੈਕਟਰਲ ਕਾਲਜ ਦੀਆਂ ਵੋਟਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਦੀ ਵੀ ਜਿਹੜੀ ਉਹ ਵੰਡ ਜਿਹੜੀ ਹੋ ਸਕੇ। ਸੋ ਕਾਫੀ ਕੁਛ ਜਿਹੜਾ ਕੋਈ ਵੀ ਜਦੋਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਬਿਹਾਈਂਡ ਦੀਆਂ ਸੀਨਸ ਕਈ
ਗੱਲਾਂ ਜਿਹੜੀਆਂ ਇਸ ਦੇ ਵਿੱਚ ਲਾਗੂ ਜਿਹੜੀਆਂ ਹੁੰਦੀਆਂ ਬਹੁਤ ਕੁਝ ਜਿਹੜਾ ਆ ਹੋ ਰਿਹਾ ਹੁੰਦਾ ਆ। ਸੋ ਜੇ ਤੁਸੀਂ ਵੱਡੇ ਜਿੰਨੇ ਵੀ ਸ਼ਹਿਰ ਦੇਖੋ ਕੈਲੀਫੋਰਨੀਆ ਦੇ, ਚਾਹੇ ਉਹ ਸੈਨ ਹੋਜ਼ੇ ਆ, ਸੈਨ ਫਰਾਂਸਿਸਕੋ ਆ, ਲਾਸ ਐਂਜਲਸ, ਸੈਨ ਡੀਗੋ, ਤੁਸੀਂ ਹਰਜੋਤ ਸਿੰਘ ਜੀ ਅਮਰੀਕਾ ਦੇ ਕੋਈ ਵੀ ਵੱਡੇ ਸ਼ਹਿਰ ਦੇਖ ਲਓ, ਸਾਰੇ ਕਿਉਂਕਿ ਇਮੀਗ੍ਰੈਂਟਸ ਦੇ ਨਾਲ ਜਿਹੜੇ ਉਹ ਜ਼ਿਆਦਾ ਹੁੰਦੇ ਆ, ਵੱਖ-ਵੱਖ ਐਥਨੀਸਿਟੀ ਵਾਲੇ, ਵੱਖ ਰੇਸਿਸ ਵਾਲੇ, ਵੱਖ-ਵੱਖ ਮੁਲਕਾਂ ਵਾਲੇ ਜਿਹੜੇ ਲੋਕ ਜਿੱਥੇ ਆ ਕੇ ਇਕੱਠੇ ਹੋ ਕੇ ਰਹਿ ਰਹੇ ਹੁੰਦੇ ਆ, ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਵਿਚਾਰਧਾਰਾ ਉਹ ਡੈਮੋਕ੍ਰੇਟ ਪੱਖ ਵੱਲ ਨੂੰ ਜਿਹੜੀ ਉਹ ਭੁਗਤਦੀ ਹੁੰਦੀ ਆ, ਤੇ ਜਿਹੜੇ ਦੂਜੇ ਆ ਰੂਰਲ ਆ, ਜਿੱਥੇ ਸਮਾਲ ਬਿਜ਼ਨਸ ਆ ਜਾਂ ਜਿਹੜੇ ਹੋਰ ਲੋਕ ਨੇ, ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਵਿਚਾਰਧਾਰਾ ਥੋੜੀ ਜਿਹੜੀ ਕੰਜ਼ਰਵੇਟਿਵ ਸਾਈਡ ਵੱਲ ਨੂੰ ਜਿਹੜੀ ਉਹ ਰਹਿੰਦੀ ਆ। ਸੋ ਸ਼ਾਇਦ ਬਿਹਾਈਂਡ ਦਾ ਸੀਨਸ ਇੱਕ ਇਹ ਵੀ ਜਿਹੜੀ ਆ ਉਹ ਸੋਚ ਜਿਹੜੀ ਆ ਉਹ ਚੱਲ ਰਹੀ ਹੋਵੇ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਪੂਰੇ ਜਿਹੜੀ ਇਹ ਗੱਲ ਤੁਰੀ ਆ, ਇਸ ਨੂੰ ਕਿੰਨੀ ਕੁ ਹਵਾ ਮਿਲਦੀ ਆ ਤੇ ਕਿੰਨੇ ਕੁ ਲੋਕ ਜਿਹੜੇ ਇਸ ਦੇ ਬਾਰੇ ਗੱਲ ਕਰਨਗੇ, ਜਾਂ ਇਹ ਵਾਕਿਆ ਹੀ ਇੱਕ ਨਵੀਂ ਸਟੇਟ ਬਣਨ ਦੇ ਵੱਲ ਨੂੰ ਗੱਲ ਵਧੂਗੀ ਜਾਂ ਨਹੀਂ। ਸੋ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ, ਆਪਾਂ ਪਿਛਲੇ ਕਾਫੀ ਸਮੇਂ ਤੋਂ ਸਾਂਝੀ ਕਰਦੇ ਆਏ ਹਾਂ। ਬਰਗਰ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਗੁਰਵੀਰ ਗਰੇਵਾਲ, ਉਹਨਾਂ ਨੂੰ ਨਿਊ ਜਰਸੀ ਦਾ ਜਿਹੜਾ ਪਹਿਲੇ ਜਿਹੜੇ ਸਿੱਖ ਅਟਾਰਨੀ ਜਨਰਲ ਆ ਉਹ ਕਨਫਰਮੇਸ਼ਨ ਕਰ ਦਿੱਤੀ ਗਈ ਹੈਗੀ ਆ। ਕੀ ਬਾਤ ਹੈ, ਬਹੁਤ ਜਿਹੜੀ ਇਹਨਾਂ ਨੂੰ ਅਸੀਂ ਵਧਾਈ ਦਿੰਦੇ ਆ, ਕਿਉਂਕਿ ਜਿਹੜੇ ਉੱਥੋਂ ਦੇ ਗਵਰਨਰ ਸੀਗੇ ਉਹਨਾਂ ਨੇ ਇਹਨਾਂ ਦਾ ਨਾਮ ਜਿਹੜਾ ਉਹ ਰੱਖਿਆ ਸੀਗਾ, ਮੋਹਰੇ ਕੀਤਾ ਸੀਗਾ। ਤੇ ਜਿਹੜੇ ਜਦੋਂ ਕ੍ਰਿਸਟੀ ਕਲਾਰਕ ਸੀ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਅਪੁਆਇੰਟ ਕੀਤਾ ਸੀ ਇੱਕ ਕਾਉਂਟੀ ਦੇ ਜਿਹੜੇ ਅਟਾਰਨੀ, ਉਹ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜਾ ਆ ਅਟਾਰਨੀ ਜਨਰਲ ਬਣਾਇਆ ਗਿਆ ਹੈਗਾ। ਸੋ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਇੱਕ ਸਟੇਟ, ਪਹਿਲੀ ਸਟੇਟ ਦੇ ਜਿਹੜੇ ਸਿੱਖ ਦਸਤਾਰਧਾਰੀ ਸਿੱਖ ਜਿਹੜੇ ਆ ਅਟਾਰਨੀ ਜਨਰਲ ਬਣੇ ਹੈਗੇ ਆ ਗੁਰਵੀਰ ਗਰੇਵਾਲ, ਉਹਨਾਂ ਨੂੰ ਇਸ ਮੰਗਲਵਾਰ ਨੂੰ ਯਾਨੀ ਕਿ ਕੱਲ ਉੱਥੇ ਦੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਤੇ ਉਹਨਾਂ ਨੇ ਕਨਫਰਮ ਕਰ ਦਿੱਤਾ ਹੈਗਾ। ਬਿਲਕੁਲ ਜੀ, ਸਹੁੰ ਜਲਦੀ ਹੀ ਮਿਲਦਾ ਆ ਉਹ ਜਾਂ ਤਾਂ ਚੁੱਕ ਲਈ ਆ, ਤੇ ਆਈ ਥਿੰਕ ਥੋੜੇ ਚਿਰ ਦੇ ਵਿੱਚ ਜਿਹੜੇ ਆ ਉਹ ਚੱਕਣਗੇ। ਸੋ ਇਹ ਫਾਰਮਰ ਅਸਿਸਟੈਂਟ US ਅਟਰਨੀ ਜਿਹੜੇ ਉਹ ਵੀ ਰਹੇ ਨੇ ਨਿਊ ਜਰਸੀ ਦੇ ਵੱਲੋਂ, ਕ੍ਰਿਮੀਨਲ ਡਿਵੀਜ਼ਨ ਦੇ ਵਿੱਚ ਜਿਹੜਾ ਉਹ ਕੰਮ ਕਰਦੇ ਰਹੇ ਨੇ। ਤੇ ਕਹਿੰਦੇ ਵੀ ਇਹ ਦੇਖੋ ਉੱਦਾਂ ਡੈਮੋਕ੍ਰੇਟ ਪਾਰਟੀ ਨੂੰ ਆਪਣੇ ਆਪ ਨੂੰ ਜਿਹੜਾ ਉਹ ਬਿਲੋਂਗ ਕਰਦੇ ਨੇ, ਉਹ ਵਿਚਾਰਧਾਰਾ ਦੇ ਨਾਲ ਆਪਣਾ ਰੱਖਦੇ ਨੇ, ਤੇ ਕਹਿੰਦੇ ਬਹੁਤ ਮੈਂ ਮਾਣ ਮਹਿਸੂਸ ਕਰ ਰਿਹਾ ਤੇ ਬੜੇ ਨਿਮਾਣੇ ਜਿਹੜਾ ਮਹਿਸੂਸ ਕਰ ਰਹੇ ਨੇ ਵੀ ਉਹਨਾਂ ਨੂੰ ਇੱਕ ਐਡਾ ਵੱਡਾ ਜਿਹੜਾ ਅਹੁਦਾ ਮਿਲਿਆ ਆ। ਸੋ ਆਪਾਂ ਜਿਹੜੀਆਂ ਦੇਖੀਆਂ ਵੀ ਪਿਛਲੀਆਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਇਲੈਕਸ਼ਨਸ ਹੋਈਆਂ ਸੀ, ਉਸ ਦੇ ਵਿੱਚ ਆਪਣੇ ਕੁਝ ਨਵੇਂ ਜਿਹੜੇ ਮੇਅਰ ਬਣੇ ਦਸਤਾਰਧਾਰੀ, ਜਿਹੜੇ ਪਹਿਲੇ ਦਸਤਾਰ ਪੱਗ ਵਾਲੇ ਜਿਹੜੇ ਆ ਉਹ ਮੇਅਰ ਬਣੇ। ਸਿਆਟਲ ਦੇ ਵਿੱਚ ਇੱਕ ਆਪਣੀ ਜਿਹੜੇ ਮੂਲ ਦੀ ਜਿਹੜੀ ਆ ਉਹ ਵੀ ਕੁੜੀ ਦੀ ਜਿੱਤ ਹੋਈ। ਯੂਬਾ ਸਿਟੀ ਦੇ ਵਿੱਚ ਜਿਹੜੀ ਆਪਣੇ ਜਿਹੜੇ ਭਾਈਚਾਰੇ ਦੀ ਜਿਹੜੀ ਆ ਬੀਬੀ ਆ, ਉਸ ਨੂੰ ਮੇਅਰ ਬਣਨ ਦਾ ਜਿਹੜਾ ਉਹ ਮੌਕਾ ਮਿਲਿਆ। ਸੋ ਇੱਕ ਵਧੀਆ ਜਿਹੜੀਆਂ ਚੀਜ਼ਾਂ ਚੱਲ ਰਹੀਆਂ, ਤੇ ਇੱਥੋਂ ਇਹ ਪਤਾ ਲੱਗਦਾ ਆ ਵੀ ਆਪਾਂ ਨੂੰ ਹੋਰ ਵੱਧ ਤੋਂ ਵੱਧ ਅਜਿਹੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਜਾਣਾ ਆ। ਅਟਾਰਨੀ ਜਨਰਲ ਬਣੋ, ਜੱਜ ਬਣ ਰਹੇ ਆ, ਹੋਰ ਉੱਚੇ ਅਧਿਕਾਰੀਆਂ ਦੇ ਅਹੁਦਿਆਂ ਦੇ ਵੱਲ ਨੂੰ ਪਹੁੰਚ ਰਹੇ ਆ। ਸੋ ਜਿੰਨੇ ਜ਼ਿਆਦਾ ਆਪਾਂ ਇੱਥੋਂ ਦੀ ਲੋਕਲ ਗਵਰਨਮੈਂਟ ਦੇ ਵਿੱਚ ਜਿਹੜੀ ਆ ਜਿੱਥੇ ਪਾਲਿਸੀ ਮੇਕਿੰਗ ਹੁੰਦੀ ਉੱਥੇ ਜਾਵਾਂਗੇ, ਤਾਂ ਆਪਣੇ ਤੇ ਆਪਣੀ ਕੌਮ ਦੀਆਂ, ਆਪਣੇ ਭਾਈਚਾਰੇ ਦੀਆਂ ਜਿਹੜੀਆਂ ਜ਼ਰੂਰਤਾਂ ਆ, ਜਿਹੜੀਆਂ ਲੋੜਾਂ ਆ, ਤੇ ਜਿਹੜੇ ਮਸਲੇ ਆ, ਉਹ ਇੱਕ ਫਿਰ ਉੱਚ ਪੱਧਰੀ ਲੈਵਲ ਦੇ ਉੱਤੇ ਜਿਹੜੀ ਆ ਉਸ ਨੂੰ ਜਿਹੜਾ ਉਹ ਚੱਕਿਆ ਜਾ ਸਕਦਾ ਹੈ, ਉਸ ਨੂੰ ਹੱਲ ਕਰਵਾਇਆ ਜਾ ਸਕਦਾ ਹੈ। ਪਲੱਸ ਵਧੀਆ ਰੋਲ ਮਾਡਲ ਜਿਹੜੇ ਆਪਣੇ ਜਿਹੜੇ ਬੱਚੇ ਆ ਉਹਨਾਂ ਦੇ ਲਈ। ਸੋ ਜਿਹੜੇ ਗੁਰਵੀਰ ਸਿੰਘ ਗਰੇਵਾਲ ਆ, ਉਹਨਾਂ ਨੇ ਇਹ ਕਿਹਾ ਹੈਗਾ, ਉਹਨਾਂ ਦੇ 3 ਬੱਚੀਆਂ ਆ, 3 ਬੇਟੀਆਂ ਆ, ਤੇ ਉਹ ਉਹਨਾਂ ਦੀ ਜਿੱਦਾਂ ਹੁਣ ਉਹਨਾਂ ਨੇ ਵੀ ਪੂਰੇ ਪਰਿਵਾਰ ਨੇ ਅਟੈਂਡ ਕੀਤੀ ਜਦੋਂ ਉਹਨਾਂ ਦੀ ਕਨਫਰਮੇਸ਼ਨ ਹੋਈ, ਤੇ ਉਹਨਾਂ ਨੇ ਕਮਿਟਮੈਂਟ ਦਿੱਤੀ ਆ ਵੀ ਮੈਂ ਜਿਹੜੀ ਆ ਇਨਟੋਲਰੈਂਸ ਆ ਇਹਨੂੰ ਖਤਮ ਕਰਨ ਤੱਕ ਕੰਮ ਕਰਦਾ ਰਹਾਂਗਾ ਜੀ। ਸੋ ਇਹ ਵੀ ਦੱਸ ਦਈਏ ਵੀ ਜਿਹੜੀ ਇਸ ਤੋਂ ਪਹਿਲਾਂ ਜਿਹੜੇ ਰਿਪਬਲਿਕਨ ਪਾਰਟੀ ਦੇ ਗਵਰਨਰ ਰਹੇ ਨੇ ਉੱਥੇ, ਜਿਹੜੇ ਕ੍ਰਿਸਟੀ, ਉਹਨਾਂ ਨੇ 2016 ਦੇ ਵਿੱਚ ਇਹਨਾਂ ਨੂੰ ਬਰਗਨ ਕਾਉਂਟੀ ਦਾ ਜਿਹੜਾ ਪ੍ਰੋਸੀਕਿਊਟਰ ਜਿਹੜਾ ਉਦੋਂ ਲਾਇਆ ਸੀ। ਬਰਗਨ ਕਾਉਂਟੀ ਜਿਹੜੀ ਨਿਊ ਜਰਸੀ ਦੀ ਸਭ ਤੋਂ ਵੱਧ ਪਾਪੂਲੇਸ਼ਨ ਵਾਲੀ ਜਿਹੜੀ ਕਾਉਂਟੀ ਉੱਥੇ ਦੀ ਉਹ ਹੈਗੀ ਆ। ਸੋ ਹੁਣ ਇੱਕ ਕ੍ਰਿਸ ਕ੍ਰਿਸਟੀ ਨੇ ਉਦੋਂ ਉਹਨਾਂ ਨੂੰ ਜਿਹੜਾ ਲਾਇਆ ਸੀਗਾ, ਤੇ ਸੋ ਹੁਣ ਇੱਕ ਬੜਾ ਵਧੀਆ ਜਿਹੜਾ ਇਹਨਾਂ ਨੂੰ ਰੋਲ ਮਾਡਲ ਦੇ ਵਜੋਂ ਜਿਹੜਾ ਦੇਖਦੇ ਆ। ਆਪਾਂ ਸਾਰਿਆਂ ਨੂੰ ਯਾਦ ਹੋਊਗਾ ਪ੍ਰੀਤ ਭਰਾਰੇ ਤੋਂ ਸਾਰੇ ਜਾਣੇ ਕਿੱਦਾਂ ਜਿਹੜਾ ਡਰਦੇ ਸੀ, ਹੁਣ ਤਾਂ ਉਹ ਆਊਟ ਆਫ ਜੌਬ ਹੈਗੇ ਆ, ਕਿਉਂਕਿ ਨਵੇਂ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੂੰ ਜਿਹੜਾ ਕਿਹਾ ਸੀਗਾ ਵੀ ਚਲੋ ਸਤਿ ਸ੍ਰੀ ਅਕਾਲ। ਜ਼ਿਆਦਾਤਰ ਇਦਾਂ ਹੀ ਹੁੰਦਾ ਆ ਵੀ ਅਪੁਆਇੰਟੀ ਹੁੰਦੇ ਆ, ਪ੍ਰੈਜ਼ੀਡੈਂਟ ਦੇ ਅਪੁਆਇੰਟੀ ਹੁੰਦੇ ਆ ਜਿਹੜੇ ਅਟਾਰਨੀ ਜਨਰਲਸ ਆ ਉਸ ਜਿਹੜੀ ਸਟੇਟਸ ਦੇ ਵੱਖ-ਵੱਖ ਜਿਹੜੇ ਇਲਾਕਿਆਂ ਦੇ। ਸੋ ਇਹਨਾਂ ਨੂੰ ਜਿਹੜਾ ਮੌਕਾ ਮਿਲਿਆ, ਬਹੁਤ ਖੁਸ਼ੀ ਵਾਲੀ ਗੱਲ ਆ ਤੇ ਬੜੀ ਮਾਣ ਵਾਲੀ ਗੱਲ ਆ ਜੀ। ਸੋ ਰਾਜਕਰਮਵੀਰ ਸਿੰਘ ਜੀ, ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਫੀਲਡ ਹੈਗੇ, ਖਾਸ ਕਰਕੇ ਚਾਹੇ ਉਹ ਫਿਲਮਾਂ ਵਾਲਾ ਫੀਲਡ ਆ, ਚਾਹੇ ਪੋਲੀਟੀਕਲ ਫੀਲਡ ਆ, ਚਾਹੇ ਉਹ
ਕੋਈ ਧਾਰਮਿਕ ਫੀਲਡ ਆ ਉਹਦੇ ਵਿੱਚ ਜਿਹੜਾ ਸੈਕਸ਼ੂਅਲ ਹਰਾਸਮੈਂਟ ਵਾਲਾ ਜਿਹੜਾ ਇਸ਼ੂ ਆ ਉਹ ਬਹੁਤ ਵੱਡਾ ਉੱਭਰਿਆ ਸੀ। ਉਹਦੇ ਬਾਅਦ ਜਿਹੜੀ ਆ ਮੀ ਟੂ ਮੂਵਮੈਂਟ ਜਿਹੜੀ ਆ ਇਹ ਬਹੁਤ ਅੱਗੇ ਗਈ। ਸੋ ਇਹਦੇ ਇੱਦਾਂ ਹੀ ਜਿਹੜੇ ਆ ਕਈ ਸਾਰੇ ਜਿਹੜੇ TV ਚੈਨਲਸ ਆ ਉਹਨਾਂ ਦੇ ਜਿਹੜੇ ਹੋਸਟ ਆ ਉਹਨਾਂ ਦੀ ਛੁੱਟੀ ਵੀ ਹੋਈ। ਬਿਲਕੁਲ। ਤੇ ਅੱਜ ਐਨ ਕਰੀ ਜਿਹੜੀ ਇੱਕ NBC ਦੀ ਬਹੁਤ ਪੁਰਾਣੀ ਹੋਸਟ ਹੈਗੀ ਆ ਜੋ ਕਿ ਮੈਟ ਲਾਇਰ ਦੇ ਨਾਲ ਕੰਮ ਕਰਦੀ ਸੀ, ਉਸਨੇ ਇਹ ਕਿਹਾ ਹੈਗਾ ਵੀ ਮੈਂ ਸਰਪ੍ਰਾਈਜ਼ ਨਹੀਂ ਹੋਈ ਪਈ ਜਿਹੜੇ ਮੈਟ ਲਾਇਰ ਦੇ ਉੱਤੇ ਚਾਰਜਸ ਲੱਗੇ ਹੈਗੇ ਆ ਪਈ ਉਹ ਬਿਲਕੁਲ ਸਹੀ ਲੱਗਦੇ ਆ, ਕਿ ਉਹ ਕਹਿੰਦੀ ਵਰਬਲ ਹਰਾਸਮੈਂਟ ਤਾਂ ਆਮ ਹੁੰਦੀ ਰਹਿੰਦੀ ਸੀ। ਦੇਖੋ ਕਿੱਡੀ ਮਾੜੀ ਗੱਲ ਆ। ਆਪਾਂ ਇੱਕ ਜਦੋਂ ਚਿਹਰਾ ਕਿਸੇ ਦਾ ਦੇਖਦੇ ਆ ਜੀ TV ਦੇ ਉੱਤੇ ਜਾਂ ਕਿਸੇ ਦੀ ਆਵਾਜ਼ ਸੁਣਦੇ ਆ, ਜਦੋਂ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਆ ਤਾਂ ਫਿਰ ਵੀ ਉਹ ਇਦਾਂ ਦਾ ਹਰਕਤਾਂ ਜਿਹੜੀਆਂ ਉਹ ਕਰਦਾ ਰਿਹਾ ਹੋਊਗਾ ਜਾਂ ਕਰਦੀ ਰਹੀ ਹੋਊਗੀ ਤਾਂ ਬਹੁਤ ਅਫਸੋਸ ਜਿਹੜਾ ਲੱਗਦਾ ਵੀ ਬੰਦੇ ਇਹਨਾਂ ਨੂੰ ਰੋਲ ਮਾਡਲ ਮੰਨਦੇ ਨੇ। ਬਹੁਤ ਸਾਰੇ ਕਹਿੰਦੇ ਆ ਵੀ ਅਸੀਂ ਮੈਟ ਲਾਇਰ ਵਰਗਾ ਬਣਨਾ ਆ ਜਾਂ ਕਈ ਕੁਛ ਜਿਹੜਾ ਜੀ ਉਹ ਸੋਚਦੇ ਹੋਣਗੇ, ਪਰ ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਜਿਹੜੀਆਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਆ ਇਹ ਮਾੜੀ ਗੱਲ ਆ। ਤੇ ਜਿਹੜੇ ਇਸਨੇ ਇੱਕ ਕਹਿ ਲਓ ਵੀ ਇਹ ਬੌਮਸ਼ੈਲ ਹੀ ਆ ਖਬਰ ਵੀ ਜਿਹੜੀ ਉਹ ਹੁਣ ਅੱਗੇ ਆ ਰਹੀ ਸੀ ਉਹਦੇ ਨਾਲ ਵੀ ਇਹ ਵਰਬਲ ਹਰਾਸਮੈਂਟ ਵੀ ਇੱਕ ਹਿਸਾਬ ਦੇ ਨਾਲ ਜਿਹੜਾ ਆ ਉਹ ਕਰਦਾ ਰਿਹਾ ਆ। ਦੈਟਸ ਨਾਟ ਗੁੱਡ ਵੀ ਇਹਦੇ ਖਿਲਾਫ ਜਿਹੜਾ ਕੇਸ ਆ ਉਹ ਹੋਰ ਸਟਰੋਂਗ ਹੀ ਜਿਹੜੀ ਹੋਣ ਵਾਲੀ ਗੱਲ ਆ। ਵੈਸੇ ਵੀ ਹੁਣ ਆਪਣੀ ਨੌਕਰੀ ਤੋਂ ਤਾਂ ਹੱਥ ਧੋਈ ਬੈਠਾ ਜੀ, ਪਰ ਗੱਲ ਇਹ ਆ ਵੀ ਜਿਹੜੀ ਉਹਨਾਂ ਦੀ ਮੈਨੇਜਮੈਂਟ ਹੈਗੀ ਆ ਉਹਨੂੰ ਕਿੱਦਾਂ ਨਹੀਂ ਪਤਾ ਸੀ ਇਦਾਂ ਦੇ ਜਿਹੜਾ ਇੰਨਾ ਕੁਛ ਚੱਲ ਰਿਹਾ ਹੈਗਾ। ਹਰਜੋਤ ਸਿੰਘ ਜੀ ਇਹ ਦੇਖੋ ਇਹ ਹਰ ਇੱਕ ਨੂੰ ਮੰਨਣਾ ਪਊਗਾ ਵੀ ਚਾਹੇ ਇਹ ਮੁਲਕ ਆਪਾਂ ਕਹਿੰਦੇ ਆ ਵੀ ਬੜਾ ਅੱਗੇ ਆ, ਅਗਾਂਹ ਵਧੂਗਾ ਜੋ ਮਰਜ਼ੀ ਆ, ਪਰ ਇੱਥੇ ਵੀ ਅਜੇ ਵੀ ਜਿਹੜਾ ਮਰਦ ਪ੍ਰਧਾਨ ਹੀ ਇਹ ਜਿਹੜਾ ਮੁਲਕ ਹੈਗੇ ਆ। ਮੈਂ ਕਹੂੰਗਾ ਵਿਸ਼ਵ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਮਰਦ ਪ੍ਰਧਾਨ ਜਿਹੜੀ ਆ ਉਹ ਵਿਚਾਰਧਾਰਾ ਵਾਲੀ ਆ। ਸੋ ਇੱਥੇ ਇੰਨਾ ਕੁਛ ਹਰਜੋਤ ਸਿੰਘ ਜੀ ਹੁੰਦਾ ਰਿਹਾ। ਹੁਣ ਹੌਲੀ ਹੌਲੀ ਗੱਲਾਂ ਬਾਹਰ ਆ ਰਹੀਆਂ ਜਿਹੜੀ ਮੀ ਟੂ ਮੂਵਮੈਂਟ ਤੋਂ ਬਾਅਦ ਦੇ ਵਿੱਚ। ਸੋ ਉਸ ਤੋਂ ਇਹੀ ਜਿਹੜੀ ਆ ਇਹ ਪ੍ਰਤੱਖ ਹੁੰਦੀ ਹੈ ਗੱਲ ਵੀ ਇਹ ਗੱਲਾਂ ਜਿਹੜੀਆਂ ਰਹੀਆਂ ਆ। ਹਾਂ ਆਪਾਂ ਹੁਣ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਅਜੇ ਵੀ ਅਮਰੀਕਾ ਰੈਡੀ ਨਹੀਂ ਆ ਜਿਹੜੀ ਆ ਫੀਮੇਲ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਹ ਬਣਾਉਣ ਦੇ ਲਈ। ਖਾਸ ਕਰਕੇ ਆਪਾਂ ਜਦੋਂ ਵਿਚਕਾਰਲਾ ਅਮਰੀਕਾ ਦੀ ਜਿਹੜੀ ਉਹ ਗੱਲ ਕਰਦੇ ਆ, ਜਿਹੜੇ ਕੰਜ਼ਰਵੇਟਿਵ ਜਿਹੜੀ ਆ ਉਹ ਸੋਚ ਵਾਲੀ ਜਿਹੜੀ ਗੱਲ ਰੱਖਦੇ ਆ। ਆਪਾਂ ਜਿਸ ਇਲਾਕੇ ਦੇ ਵਿੱਚ ਰਹਿ ਰਹੇ ਆ, ਆਪਾਂ ਜਿਸ ਜਿਹੜੇ ਸਟੇਟ ਦੇ ਵਿੱਚ ਰਹਿ ਰਹੇ ਆ ਉਹ ਬਾਕੀ ਪੂਰੇ ਮੁਲਕ ਦੀ ਵਿਚਾਰਧਾਰਾ ਨਾਲੋਂ ਕਾਫੀ ਡਿਫਰੈਂਟ ਜਿਹੜਾ ਆ ਉਹ ਆਪਾਂ ਜਿਹੜਾ ਉਹ ਸੋਚ ਸਕਦੇ ਆ। ਆਪਾਂ ਇਨਫੈਕਟ ਕੈਲੀਫੋਰਨੀਆ ਦੇ ਵਿੱਚ ਇਦਾਂ ਦੀ ਵੇਰੀਏਸ਼ਨਸ ਜਿਹੜੀਆਂ ਖੁਦ ਜਿਹੜੀਆਂ ਆ ਉਹ ਦੇਖ ਸਕਦੇ ਆ। ਸੋ ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ, ਕਿਉਂਕਿ ਮੈਨੇਜਮੈਂਟ ਦੇ ਵਿੱਚ ਵੀ ਮੈਜੋਰਟੀ ਮਰਦ ਨੇ ਜਿਹੜੇ ਆ ਉਹ ਕਰ ਰਹੇ ਨੇ ਜਿਹੜੇ ਉੱਚ ਪੋਸਟਾਂ ਦੇ ਉੱਤੇ ਆ। ਸੋ ਇਹ ਗੱਲਾਂ ਜਿਹੜੀਆਂ ਇੱਕ ਜਿਹੜੀ ਸੋਚੀ ਹੋਈ ਗੱਲ ਆ ਨਾ, ਤੇ ਬॉयਜ਼ ਵਿਲ ਬੀ ਬॉयਜ਼ ਵੀ ਬੰਦੇ ਤਾਂ ਮਰਦਾਂ ਦਾ ਤਾਂ ਕੰਮ ਹੀ ਇਹ ਆ। ਇਹ ਇੱਕ ਵਿਚਾਰਧਾਰਾ ਦੇ ਕਰਕੇ ਅਜਿਹੀਆਂ ਚੀਜ਼ਾਂ ਅਜਿਹੀਆਂ ਕਰਤੂਤਾਂ ਆ ਉਹ ਅਣਦੇਖਿਆ ਜਿਹੜੀਆਂ ਕਰ ਦਿੱਤੀਆਂ ਜਾਂਦੀਆਂ ਆ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੂਵਮੈਂਟ ਤੋਂ ਬਾਅਦ ਦੇ ਵਿੱਚ ਅਜਿਹੀਆਂ ਚੀਜ਼ਾਂ ਜਿਹੜੀਆਂ ਰੁਕਣਗੀਆਂ। ਜਿੱਦਾਂ ਆਪਾਂ ਜਾਣਦੇ ਹਾਂ ਇਹ ਮੀਡੀਆ ਦੇ ਵਿੱਚ ਹੁੰਦੇ ਹੋਏ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਤੇਜ਼ ਆ, ਬਹੁਤ ਸਾਰੀਆਂ ਚੀਜ਼ਾਂ ਝੱਟ ਜਿਹੜੀਆਂ ਵੀਡੀਓ ਬਣ ਜਾਂਦੀ ਆ, ਰਿਕਾਰਡਿੰਗਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਆ। ਫਿਰ ਹੌਲੀ ਹੌਲੀ ਲੋਕਾਂ ਨੂੰ ਵੀ ਜਿਹੜਾ ਆ ਇਸ ਚੀਜ਼ ਦੇ ਪ੍ਰਤੀ ਡਰ ਰਹੂਗਾ। ਪਰ ਇਹਦਾ ਮਤਲਬ ਇਹ ਨਹੀਂ ਹੈ, ਗੱਲ ਇਹ ਆ ਵੀ ਇਹ ਜਿਹੜੀ ਬਿਰਤੀ ਆ ਇਹ ਚੇਂਜ ਕਰਨ ਦੀ ਜ਼ਰੂਰਤ ਆ। ਸਿਰਫ ਇਸ ਡਰ ਪੱਖੋਂ ਵੀ ਮੈਂ ਐਕਸਪੋਜ਼ ਨਾ ਹੋ ਜਾ, ਮੈਂ ਇਹ ਕੰਮ ਨਾ ਕਰਾਂ, ਉਹਦੇ ਨਾਲੋਂ ਹਰ ਇੱਕ ਨੂੰ ਆਪੋ ਆਪਣੀ ਵਿਚਾਰਧਾਰਾ ਜਿਹੜੀ ਆ ਉਹ ਬਦਲਣ ਦੀ ਜ਼ਰੂਰਤ ਹੈਗੀ ਆ। ਸੋ ਰਾਜਕਨਵੀਰ ਸਿੰਘ ਜੀ ਆਪਣਾ ਸਮਾਂ ਹੋ ਗਿਆ ਬ੍ਰੇਕ ਦਾ। ਆਪਾਂ ਇਸੇ ਤਰ੍ਹਾਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਕੁਝ ਜਿਹੜੀਆਂ ਇੰਪੋਰਟੈਂਟ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਖਾਸ ਕਰਕੇ ਇਮੀਗ੍ਰੇਸ਼ਨ ਨਾਲ ਬਾਬਤ। ਤੇ ਇੱਕ ਖਬਰ ਮੈਂ ਪੜ੍ਹ ਰਿਹਾ ਸੀ ਉਹ ਤੁਹਾਡੇ ਨਾਲ ਡਿਟੇਲ 'ਚ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ ਆ ਆਈਸ ਵਾਲੇ ਆ ਉਹ ਟਾਰਗੇਟ ਕਰਨ ਜਾ ਰਹੇ ਹੈਗੇ ਜਿਹੜੀਆਂ ਸੈਂਚੁਰੀ ਸਟੇਟਸ ਹੈਗੀਆਂ। ਵੀ ਕਿਸ ਤਰੀਕੇ ਨਾਲ ਕਰਨਗੇ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਸੋ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBOU Basiti. ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ। ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ?
ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰਾਬਰਟ ਰਿਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और visit www.kularhospital.com। ਅੱਛਾ ਗੱਲ ਸੁਣ, ਮੇਰੀ ਸ਼ੂਗਰ ਵੀ ਠੀਕ ਹੈ ਤੇ ਇਨਸੂਲਿਨ ਵੀ ਬੰਦ ਹੋ ਗਈ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। 9166888888। ਨਾ ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਜਿਹੜੀ ਆਪਾਂ ਹੁਣ ਅਗਲੀ ਜਿਹੜੀ ਗੱਲ ਕਰਦੇ ਹਾਂ, ਬਹੁਤ ਵੱਖ-ਵੱਖ ਚੈਨਲਾਂ ਤੋਂ ਵੱਖ-ਵੱਖ ਜਿਹੜੇ ਆ ਨਿਊਜ਼ ਏਜੰਸੀਆਂ ਤੋਂ ਜਿਹੜੀ ਰਿਪੋਰਟ ਆ ਰਹੀ ਹੈ, ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਆ ਵੀ ਆਈਸ ਵਾਲੇ ਕਹਿ ਰਹੇ ਆ, ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ 7-11 ਤੇ ਛਾਪੇਮਾਰੀ ਵੀ ਜਿਹੜੀ ਉਹ ਕੀਤੀ ਸੀ ਤੇ ਹੋਰ ਵੀ ਕਈ ਜਗ੍ਹਾ ਦੇ ਉੱਤੇ ਅਕਸਰ ਛਾਪੇਮਾਰੀ ਬੰਦਿਆਂ ਨੂੰ ਫੜਾਈਆਂ ਡਿਪੋਰਟ ਕਰਨ ਵਾਲਾ ਜਿਹੜਾ ਕੰਮ ਆ ਉਹ ਕਰੀ ਜਾ ਰਹੇ ਆ ਤੇਜ਼ੀ ਦੇ ਨਾਲ। ਉਹਨਾਂ ਨੇ ਕਿਹਾ ਵੀ ਉਹ ਪਲਾਨ ਕਰ ਰਹੇ ਆ, ਆਈਸ ਵਾਲੇ ਪਲਾਨ ਕਰ ਰਹੇ ਆ ਵੀ ਨਦਰਨ ਕੈਲੀਫੋਰਨੀਆ ਤੇ ਬੇ ਏਰੀਆ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਮੇਜਰ ਸਵੀਪ, ਯਾਨੀ ਕਿ ਉੱਥੇ ਮੈਨੂੰ ਲੱਗਦਾ ਜਾਂ ਚੰਗੇ ਜਾਂ ਨਾਕੇ ਲਾਉਣਗੇ ਤੇ ਜਾਂ ਚੰਗੀਆਂ ਛਾਪੇਮਾਰੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਬਿਲਕੁਲ, ਰੈਸਟੋਰੈਂਟਾਂ ਤੇ ਸਟੋਰਾਂ ਦੇ ਕਿਤੇ ਵੀ ਕਰ ਸਕਦੇ, ਖਾਸ ਕਰਕੇ ਨਾਰਦਰਨ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ। ਉਹਨਾਂ ਨੇ ਮੇਨ ਰੀਜ਼ਨ ਇਹ ਦੱਸਿਆ ਵੀ ਕਿਉਂਕਿ ਜਿਹੜੀ ਸਟੇਟ ਆਫ ਕੈਲੀਫੋਰਨੀਆ ਤੇ ਬਹੁਤ ਸਾਰੇ ਜਿਹੜੇ ਸ਼ਹਿਰ ਹੈਗੇ ਆ, ਸੈਨ ਫਰਾਂਸਿਸਕੋ ਹੋ ਗਿਆ, ਸੈਨ ਹੋਜ਼ੇ, ਓਕਲੈਂਡ, ਇਹਨਾਂ ਸ਼ਹਿਰਾਂ ਨੇ ਆਪਣੇ ਆਪ ਨੂੰ ਸੈਂਕਚੁਰੀ ਸਿਟੀਜ਼ ਜਿਹੜਾ ਅਨਾਉਂਸ ਕੀਤਾ ਹੈਗਾ ਜੀ। ਤੇ ਕੱਲ ਵੀ ਮੈਂ ਇੱਕ ਜਿਹੜੀ ਸੁਣ ਰਿਹਾ ਸੀ ਹੀਅਰਿੰਗ, ਜਿੱਥੇ ਕੈਲੀਫੋਰਨੀਆ ਦੇ ਜਿਹੜੇ ਪਹਿਲੇ ਅਟਾਰਨੀ ਜਨਰਲ ਰਹੇ ਹੈਗੇ ਆ, ਹੁਣ ਸਟੇਟ ਸੈਨੇਟਰ ਹੈਗੇ ਆ ਕਮਲਾ ਹੈਰਿਸ, ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕੁਐਸਚਨਿੰਗ ਚੱਲ ਰਹੀ ਸੀ। ਉਹਦੇ ਵਿੱਚ ਉਹਨੂੰ ਇਹ ਕਿਹਾ ਵੀ ਤੁਸੀਂ ਕੀ ਕਰ ਰਹੇ ਹੈਗੇ ਆ, ਤੇ ਉਹ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੀ ਲੇਡੀ ਸੀ ਉਹ ਚੰਗੀ ਤਰ੍ਹਾਂ ਆਨਸਰ ਨਹੀਂ ਦੇ ਸਕੀ, ਹਨਾ। ਤੇ ਉਹ ਕਹਿੰਦੇ ਵੀ ਇੱਥੇ ਮੈਂ ਤਾਂ ਇਹ ਵੀ ਖਬਰਾਂ ਪੜ੍ਹ ਰਿਹਾ ਸੀ ਵੀ ਇਹ ਵੀ ਇੱਕ ਤਰ੍ਹਾਂ ਦਾ ਪਲਾਨ ਚੱਲ ਰਹੀ ਆ ਵੀ ਜਿਹੜੇ ਉੱਥੇ ਦੇ ਪਬਲਿਕ ਆਫੀਸ਼ੀਅਲ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ, ਵੀ ਜਿਹੜੇ ਇਦਾਂ ਦੀਆਂ ਸਟੇਟਮੈਂਟਾਂ ਦਿੰਦੇ ਹੈਗੇ ਆ ਵੀ ਅਸੀਂ ਜਿਹੜੇ ਆਈਸ ਦੇ ਨਾਲ ਕੋਆਪਰੇਟ ਨਾ ਕਰਾਂਗੇ। ਇਹ ਤਾਂ ਫਿਰ ਕਹਿ ਲਓ ਵੀ ਹੁਣ ਜਿਹੜੀ ਰੱਟਾ ਹੈਗਾ ਫਿਰ ਤਾਂ। ਸੋ ਜਿਹੜੀ ਇਹ ਖਬਰ ਆਈ ਹੈ ਇਹਦੇ ਹਿਸਾਬ ਨਾਲ ਉਹ ਕਹਿੰਦੇ ਵੀ ਇੱਕ ਐਡਾ ਵੱਡਾ, ਇਹ ਅਮਰੀਕਾ ਦੀ ਹਿਸਟਰੀ 'ਚ ਬਹੁਤ ਵੱਡਾ ਜਿਹੜਾ ਆਪਰੇਸ਼ਨ ਹੋਊਗਾ ਤੇ 1500 ਦੇ ਕਰੀਬ ਅਨਡਾਕੂਮੈਂਟਡ ਬੰਦੇ ਜਿਹੜੇ ਆ ਉਹ ਫੜ ਸਕਦੇ ਆ, ਮੋਸਟਲੀ ਵੇ ਏਰੀਏ ਦੇ ਵਿੱਚ। ਪਰ ਹਰਜੋਤ ਸਿੰਘ ਜੀ, ਇਹ ਇੱਕ ਸਕੇਅਰ ਟੈਕਟਿਕ ਵੀ ਹੋ ਸਕਦੀ ਹੈ, ਕਿਉਂਕਿ ਜੇ ਛਾਪੇਮਾਰੀ ਇੰਨੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਕਰਨੀ ਹੋਵੇ, ਐਕਚੁਅਲ ਦੇ ਵਿੱਚ ਛਾਪੇਮਾਰੀ ਕਰਨੀ ਹੋਵੇ, ਤਾਂ ਦੱਸਣਗੇ ਕਿਉਂ? ਇਹ ਵੀ ਜਿਹੜੇ ਕਈ ਲੋਕ ਜਿਹੜੇ ਨਾਲ ਦੇ ਨਾਲ ਸੋਚ ਰਹੇ ਆ, ਉਹ ਕਹਿੰਦੇ ਆ ਵੀ ਅਸੀਂ ਡਰ ਦੇ ਨਾਲ ਪਹਿਲਾਂ ਹੀ ਲੋਕਾਂ ਨੂੰ ਕੰਮਾਂ ਤੋਂ ਹਟਾ ਦਈਏ। ਇੱਕ ਇਹ ਵੀ ਜਿਹੜੀ ਕਿਤੇ ਨਾ ਕਿਤੇ ਵਿਚਾਰਧਾਰਾ ਜਿਹੜੀ ਆ ਪਿੱਛੇ ਜਿਹੜੀ ਕੰਮ ਕਰ ਰਹੀ ਹੋਣਗੀ। ਜਿੱਦਾਂ ਤੁਸੀਂ ਕਿਹਾ ਵੀ 1500 ਬੰਦਿਆਂ ਤੱਕ ਨੂੰ ਅਰੈਸਟ, ਜਿਹੜੇ ਉਹ ਕਹਿੰਦੇ ਅਨੁਮਾਨ ਲਾ ਰਹੇ ਆ ਵੀ ਇੰਨੇ ਕੁ ਬੰਦੇ ਜਿਹੜੇ ਅਰੈਸਟ ਕਰ ਲਾਂਗੇ, ਬਹੁਤ ਵੱਡੀ ਇੱਕ ਮਾਤਰਾ ਆ। ਤੇ ਇੱਕ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸਨਸਨੀ ਜਿਹੜੀ ਉਹ ਫੈਲ ਜਾਣੀ ਆ। ਆਲਰੇਡੀ ਇਸ ਖਬਰ ਦੇ ਆਉਣ ਦੇ ਨਾਲ ਸਨਸਨੀ ਫੈਲਣੀ ਜਿਹੜੀ ਸ਼ੁਰੂ ਹੋ ਚੁੱਕੀ ਆ। ਇਸੇ ਖਬਰ ਦੇ ਵਿੱਚ ਉਹ ਦੁਬਾਰਾ ਉਹੀ ਚੀਜ਼ ਦੱਸਦੇ ਆ ਵੀ ਕਿੱਦਾਂ ਕੈਲੀਫੋਰਨੀਆ ਤੋਂ ਲੈ ਕੇ ਫਲੋਰੀਡਾ, ਨਿਊਯਾਰਕ ਤੱਕ ਜਿਹੜੇ 7-11 ਸਟੋਰਾਂ ਦੇ ਉੱਤੇ ਜਿਹੜੀ ਆ ਉਹਨਾਂ ਨੇ ਛਾਪੇਮਾਰੀ ਕੀਤੀ। ਕਹਿੰਦੇ ਉਹ ਸਿਗਨਲ ਇਹੀ ਸੀਗਾ ਬਿਜ਼ਨਸਿਸ ਨੂੰ ਵੀ ਜਿਹੜੇ ਆ ਅਨਡਾਕੂਮੈਂਟਡ ਵਰਕਰਸ ਜਿਹੜੇ ਹਾਇਰ ਨਾ ਕਰੋ। ਹੁਣ ਦੇਖੋ, ਇਸ ਖਬਰ ਆਉਣ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੇ ਘਬਰਾ ਵੀ ਜਾਣਾ ਆ, ਜਿਨ੍ਹਾਂ ਦੇ ਕੋਲ ਆਲਰੇਡੀ ਠੀਕ ਪੇਪਰ ਵਰਕ ਵੀ ਹੋਊਗਾ, ਉਹਨਾਂ ਨੂੰ ਨਹੀਂ ਡਰਨ ਦੀ ਜ਼ਰੂਰਤ ਹੈਗੀ। ਪਰ ਦੇਖੋ, ਆਪੋ ਆਪਣੇ ਵਕੀਲਾਂ ਦੇ ਨਾਲ, ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਲਾਇਰਸ ਆ ਉਹਨਾਂ ਦੇ ਨਾਲ ਜ਼ਰੂਰ ਤੁਸੀਂ ਜਿਹੜਾ ਆ ਉਹ ਸੰਪਰਕ ਜਿਹੜਾ ਜ਼ਰੂਰ ਕਰਕੇ ਰੱਖੋ, ਪੁੱਛ ਕੇ ਰੱਖੋ ਵੀ ਤੁਹਾਡਾ ਪੇਪਰ ਵਰਕ ਅਪ ਟੂ ਡੇਟ ਹੈਗਾ ਆ। ਜਿੱਦਾਂ ਹਰਜੋਤ ਸਿੰਘ ਜੀ ਕੱਲ ਇੱਕ ਐਗਜ਼ਾਮਪਲ ਦੱਸ ਰਹੇ ਸੀ ਵੀ ਉਹਨਾਂ ਤੋਂ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਉਣੀ ਸੀ, ਉਸ ਬੰਦੇ ਦਾ ਗ੍ਰੀਨ ਕਾਰਡ ਜਿਹੜਾ ਐਕਸਪਾਇਰ ਹੋਇਆ ਸੀ, ਧਿਆਨ ਨਹੀਂ ਦਿੱਤਾ ਹੋਇਆ। ਤੇ ਉਹਦੇ ਨਾਲ ਜੇ ਜੁੜੀ ਹੋਈ ਖਬਰ ਦੱਸੀਏ, ਬਰਕਲੀ ਦਾ ਇੱਕ ਜਿਹੜਾ ਸਟੂਡੈਂਟ ਜੋ ਕਿ ਡਾਕਾ ਦੇ ਅਧੀਨ ਜਿਹੜਾ ਇੱਥੇ ਆਇਆ ਹੋਇਆ ਸੀ, ਉਹਦਾ ਜਿਹੜਾ ਉਹ ਈਅਰਲੀ ਰਿਨਿਊਅਲ ਹੁੰਦਾ ਉਹ ਐਕਸਪਾਇਰ ਹੋਇਆ ਸੀ। ਉਹ ਆਪਣੀ ਗਰਲਫ੍ਰੈਂਡ ਨਾਲ ਸੈਂਡੀਗੋ ਗਿਆ ਤੇ ਉਹ ਸੈਂਡੀਗੋ 'ਚ ਇੱਕ ਨਾਕਾ ਲੱਗਾ ਹੋਇਆ ਸੀ ਆਈਸ ਵਾਲਿਆਂ ਦਾ, ਤੇ ਉੱਥੇ ਉਹਨਾਂ ਨੇ ਅਰੈਸਟ ਕਰ ਲਿਆ। ਤੇ ਉਹ ਕਹਿੰਦਾ ਵੀ ਮੈਂ ਸਿਰਫ 9 ਸਾਲਾਂ ਦਾ ਸੀ ਜਦੋਂ ਆਇਆ, ਤੇ ਫਾਦਰ ਦੀ ਉਹਦੀ ਡੈਥ ਹੋ ਚੁੱਕੀ ਆ, ਮਦਰ ਉਹਦੀ ਪੇਰੂ 'ਚ ਰਹਿੰਦੀ ਆ, ਤੇ ਹੁਣ ਜਿਹੜੇ ਐਕਟਿਵਿਸਟ ਜਿਹੜੇ ਹੈਗੇ ਆ, ਜਿਹੜੇ ਵਕੀਲ ਜਿਹੜੇ ਫਾਈਟ ਕਰ ਰਹੇ ਹੈਗੇ ਕੇਸ, ਤੇ ਬੜਾ ਹੀ ਬ੍ਰਾਈਟ ਸਟੂਡੈਂਟ ਆ UC ਬਰਕਲੇ ਦਾ, ਭਈ ਉਹਨੂੰ ਜੇਲ੍ਹ ਦੇ ਵਿੱਚੋਂ ਕਿਸ ਤਰ੍ਹਾਂ ਛੁਡਾਇਆ ਜਾਵੇ। ਸੋ ਇਹ ਕਿਸੇ ਦੇ ਨਾਲ ਵੀ ਜਿਹੜਾ ਆ ਉਹ ਵਾਪਰ ਸਕਦਾ ਆ। ਸੋ ਜਿੱਦਾਂ ਆਪਾਂ ਹਮੇਸ਼ਾ ਤੁਹਾਨੂੰ ਪਿਛਲੇ ਕਈ ਦਿਨਾਂ ਤੋਂ ਇਤਲਾਹ ਦਿੰਦੇ ਆ ਰਹੇ ਆ, ਤੁਹਾਨੂੰ ਬੇਨਤੀਆਂ ਅਪੀਲ ਕਰ ਰਹੇ ਆ ਵੀ ਆਪਣਾ ਮੇਕ ਸ਼ੋਰ ਕਰੋ ਵੀ ਤੁਹਾਡਾ ਪੇਪਰ ਵਰਕ ਜਿਹੜਾ ਆ ਉਹ ਅਪ ਟੂ ਡੇਟ ਹੈਗਾ ਆ। ਹੁਣ ਵੈਸੇ ਵੀ ਇਹੋ ਜਿਹੇ ਇਮੀਗ੍ਰੇਸ਼ਨ ਦੇ ਪ੍ਰੋਸੈਸਿਸ ਨੂੰ ਟਾਈਮ ਵੀ ਜ਼ਿਆਦਾ ਲੱਗ ਰਿਹਾ ਆ। ਸੋ ਇਹ ਨਾ ਹੋਵੇ ਵੀ ਇਹ ਸੋਚਦੇ ਹੋਏ ਵੀ ਆਪਾਂ ਅਖੀਰਲੇ ਦਿਨ ਕਰ ਲਾਂਗੇ ਤੇ ਆਪਣਾ ਜਿਹੜਾ ਕੰਮ ਬਾਅਦ ਦੇ ਵਿੱਚ ਬਣ ਜਾਊਗਾ। ਜੇ ਨਾ ਬਣਿਆ ਤੇ ਵਿੱਚ ਵਿਚਾਲੇ ਟੰਗੇ ਰਹਿਣਾ ਤੇ ਸਿਰ ਦੇ ਉੱਤੇ ਤਲਵਾਰ ਜਿਹੜੀ ਗਰਦਨ ਦੇ ਉੱਤੇ ਜਿਹੜੀ ਉਹ ਲਟਕਦੀ ਰਹਿਣੀ ਆ। ਕਰਾਂਗੇ ਕੀ ਫਿਰ ਉਹਨਾਂ ਮਸਲੇ ਦੇ ਵਿੱਚ? ਜਿੱਦਾਂ ਹੁਣ ਤੁਸੀਂ ਸੈਂਚੁਰੀ ਸਟੇਟ ਜਾਂ ਸੈਂਚੁਰੀ ਸਿਟੀਜ਼ ਦੀ ਜਿਹੜੀ ਗੱਲ ਕੀਤੀ ਆ, ਓਕਲੈਂਡ ਨੇ
ਕੁਝ ਸਮਾਂ ਪਹਿਲਾਂ ਯੂਨੈਨਿਮਸਲੀ ਉਹਨਾਂ ਦੀ ਸਿਟੀ ਕੌਂਸਲ ਨੇ ਇਹ ਮਤਾ ਪਾਸ ਕੀਤਾ ਸੀਗਾ ਵੀ ਅਸੀਂ ਹਰ ਇੱਕ ਤਰੀਕੇ ਦੇ ਜਿਹੜੇ ਟਾਈਜ਼ ਆ ਆਈਸ ਦੇ ਨਾਲੋਂ ਕੱਟ ਕਰ ਰਹੇ ਹਾਂ, ਪਰ ਓਕਲੈਂਡ ਪੁਲਿਸ ਉਹਨਾਂ ਦੀ ਟ੍ਰੈਫਿਕ ਨੂੰ ਜਿਹੜੀ ਆ ਮੇਨਟੇਨ ਕਰਨ ਦੇ ਲਈ ਜਿਹੜੇ ਆ ਉਹ ਸਿਰਫ ਹੈਲਪ ਕਰੂਗੀ, ਕਿਸੇ ਬੰਦੇ ਦੀ ਫੜੋ ਫੜਾਈ ਦੇ ਵਿੱਚ ਜਿਹੜੀ ਉਹ ਹੈਲਪ ਨਹੀਂ ਕਰੂਗੀ। ਇਸ ਤੋਂ ਬਾਅਦ ਦੇ ਵਿੱਚ ਬਹੁਤ ਸਾਰਾ ਵਿਵਾਦ, ਬਹੁਤ ਸਾਰਾ ਰੌਲਾ ਰੱਪਾ ਵੀ ਜਿਹੜਾ ਰਿਹਾ। ਫਿਰ ਉਸ ਤੋਂ ਬਾਅਦ ਦੇ ਵਿੱਚ ਨਵੇਂ ਸਾਲ ਦੇ ਉੱਤੇ ਜਦੋਂ ਕੈਲੀਫੋਰਨੀਆ ਦੇ ਜਿਹੜੇ ਨਵੇਂ ਰੂਲਸ, ਨਵੇਂ ਲਾਜ਼ ਜਿਹੜੇ ਉਹ ਸਾਹਮਣੇ ਆਏ, ਉਸ ਦੇ ਵਿੱਚ ਕੈਲੀਫੋਰਨੀਆ ਨੇ ਆਪਣੇ ਆਪ ਨੂੰ ਸੈਂਚੁਰੀ ਜਿਹੜੀ ਆ ਸਟੇਟ ਘੋਸ਼ਿਤ ਜਿਹੜਾ ਉਹ ਕੀਤਾ ਸੀ ਵੀ ਪੂਰੀ ਸਟੇਟ ਦੇ ਵਿੱਚ ਇੱਦਾਂ ਹੋਣਗੇ। ਪਰ ਨਾਲ ਦੇ ਨਾਲ ਜਿਹੜੇ ਥੱਲੜੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਜਿਹੜੀ ਸਿਟੀਜ਼ ਹੁੰਦੀਆਂ ਉਹਨਾਂ ਦੇ ਕੋਲ ਆਪਣੇ ਵੀ ਸਵੈ ਨਿਰਣੇ ਕਰਨ ਦਾ ਵੀ ਕਹਿ ਲਓ ਵੀ ਅਧਿਕਾਰ ਹੁੰਦਾ ਆ। ਉਹ ਆਪਣੇ ਉਸ ਦੇ ਅਨੁਸਾਰ ਕਈਆਂ ਨੇ ਉਸ ਦੇ ਵਿੱਚ ਆਈਸ ਦੀ ਹੈਲਪ ਵੀ ਕਰਨੀ ਆ, ਕਈਆਂ ਨੇ ਉਹਦੇ ਅਗੇਂਸਟ ਵੀ ਜਾਣਾ ਆ। ਸੋ ਇਹ ਜਿਹੜੀ ਖਬਰ ਆਈ ਆ ਇਸਨੇ ਸਨਸਨੀ ਜ਼ਰੂਰ ਫੈਲਾਈ ਆ ਵੀ ਆਈਸ ਵਾਲੇ ਜਿਹੜਾ ਮੇਨਲੀ ਨਦਰਨ ਕੈਲੀਫੋਰਨੀਆ, ਉੱਤਰੀ ਕੈਲੀਫੋਰਨੀਆ ਤੇ ਬੇ ਏਰੀਏ ਦੇ ਇਲਾਕੇ ਦੇ ਵਿੱਚ ਜਿਹੜੀ ਵੱਡੀ ਸਵੀਪਸ ਜਿਹੜੀ ਆ ਉਹ ਕਰ ਰਹੇ ਨੇ। ਸੋ ਇੱਕ ਹਿਸਾਬ ਦੇ ਨਾਲ ਬਿਜ਼ਨਸ ਨੂੰ ਇਹ ਪਹਿਲਾਂ ਹੀ ਚਕੰਨਿਆ ਕਰ ਰਹੇ ਆ ਵੀ ਜਿੰਨੇ ਵੀ ਅਨਡਾਕੂਮੈਂਟਡ ਬੇਸਿਕਲੀ ਵਰਕਰਸ ਹੈਗੇ ਆ, ਜਾਂ ਤਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਆ ਡਾਕੂਮੈਂਟਡ ਵਰਕਰ ਆ ਉਹਨਾਂ ਨੂੰ ਹਾਇਰ ਕਰੋ, ਅਦਰਵਾਈਜ਼ ਉਹਨਾਂ ਦਾ ਛੁਟਕਾਰਾ ਜਿਹੜਾ ਆ ਉਹ ਉੱਥੋਂ ਕਰਨਗੇ, ਨਹੀਂ ਤਾਂ ਹਿਰਾਸਤ ਵਿੱਚ ਵੀ ਉਹਨਾਂ ਨੂੰ ਲਿਆ ਜਾ ਸਕਦਾ ਆ। ਸੋ ਇੱਕ ਕਿਤੇ ਨਾ ਕਿਤੇ ਡਰ ਵੀ ਜਿਹੜਾ ਇਸ ਤੋਂ ਜ਼ਰੂਰ ਰੱਖਣਾ ਚਾਹੀਦਾ। ਯੂ ਨੈਵਰ ਨੋ ਆਈਸ ਵਾਲਿਆਂ ਦਾ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਵੀ ਉਹ ਕਿਹੜੇ ਵਾਲੇ ਪਾਸੇ ਨੂੰ ਤੁਰ ਜਾਣ। ਸੋ ਬਹੁਤ ਸਾਰੇ ਸਰੋਤੇ ਸਾਨੂੰ ਕਾਲਾਂ ਵੀ ਕਰਦੇ ਰਹਿੰਦੇ ਆ ਤੇ ਆਪਾਂ ਪਿਛਲੇ ਵੀ ਦੱਸਦੇ ਆਏ ਆ ਵੀ ਸਾਡਾ ਕੰਮ ਕੋਈ ਡਰਾਉਣਾ ਨਹੀਂ ਹੈ, ਪਰ ਆ ਪੂਰੇ ਹਫ਼ਤੇ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਇਹ ਨੰਬਰ 1 ਇਸ਼ੂ ਬਣਿਆ ਹੋਇਆ ਹੈ USA ਦਾ ਜੀ, ਕਿਉਂਕਿ ਜਿਹੜੇ ਡਾਕਾ ਵਾਲੇ ਲੋਕ ਹੈਗੇ ਆ ਉਹਨਾਂ ਦਾ ਜਿਹੜਾ ਰਿਨਿਊਅਲ ਦਾ ਇਸ਼ੂ ਹੈਗਾ ਤੇ ਉਧਰ ਗਵਰਨਮੈਂਟ ਸ਼ਟਡਾਊਨ ਦਾ ਇਸ਼ੂ ਹੈਗਾ, ਕਿਉਂਕਿ ਦੋਨੋਂ ਪਾਰਟੀਆਂ ਕਿਸੇ ਵੀ ਪੁਆਇੰਟ ਤੇ ਐਗਰੀ ਨਹੀਂ ਕਰ ਰਹੀਆਂ ਤੇ ਹੋ ਸਕਦਾ ਫਰਾਈਡੇ ਨੂੰ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਵੀ ਹੋ ਜਾਏ। ਸੋ ਇਹ ਜਿਹੜੀ ਖਬਰ ਆ ਰਾਜਕਨਵੀਰ ਸਿੰਘ ਜੀ ਵੀ ਜਿਹੜਾ ਮੇਜਰ ਸਵੀਪ ਹੋਣਾ ਆ ਵੀ ਇਹ ਉਦੋਂ ਆਈ ਆ ਜਦੋਂ ਆਈਸ ਦੇ ਡਾਇਰੈਕਟਰ ਥਾਮਸ ਹੋਮਨ ਨੇ ਕਹਿੰਦੇ ਪਈ ਇੱਕ ਚੈਨਲ ਦੇ ਉੱਤੇ ਬੜਾ ਗੁੱਸਾ ਜ਼ਾਹਰ ਕੀਤਾ ਵੀ ਦੇਖੋ ਵੀ ਕੈਲੀਫੋਰਨੀਆ USA ਦੀ ਸਟੇਟ ਆ ਤੇ ਉਹ ਫੈਡਰਲ ਜਿਹੜੇ ਲਾਜ਼ ਆ ਉਹਨਾਂ ਨੂੰ ਪਾਸ ਨਹੀਂ ਕਰਨਾ, ਉਹਨਾਂ ਨੂੰ ਫੋਲੋ ਨਹੀਂ ਕਰਨਾ ਚਾਹੁੰਦੀ। ਸੋ ਬੈਟਰ ਵੀ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਕੈਲੀਫੋਰਨੀਆ ਬੈਟਰ ਹੋਲਡ ਟਾਈਟ। ਸੋ ਇੱਕ ਤਰ੍ਹਾਂ ਨਾਲ ਇਹ ਧਮਕੀ ਸੀ ਬਈ ਤੁਸੀਂ, ਤੇ ਇਹਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਵੀ ਜਿਹੜੇ ਕਿਉਂਕਿ ਕੈਲੀਫੋਰਨੀਆ ਇੱਕ ਸੈਂਚੁਰੀ ਸਟੇਟ ਆ ਤੇ ਇਹਨਾਂ ਨੇ ਇਹ ਲਾ ਬਣਾਇਆ ਆ ਵੀ ਅਸੀਂ ਆਈਸ ਦੇ ਨਾਲ ਕੋਆਪਰੇਟ ਨਹੀਂ ਕਰਾਂਗੇ, ਪਰ ਜੇ ਕ੍ਰਿਮੀਨਲ ਬੰਦੇ ਨੂੰ ਜਿਹੜਾ ਅਨਡਾਕੂਮੈਂਟਡ ਬੰਦੇ ਨੂੰ ਅਰੈਸਟ ਕਰਾਂਗੇ ਤਾਂ ਅਸੀਂ ਕੋਆਪਰੇਟ ਕਰਾਂਗੇ। ਵੀ ਇਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਵੀ ਕਿਹੜਾ ਕ੍ਰਿਮੀਨਲ ਹੈ ਜਾਂ ਕਿਹੜਾ ਵਿਚਾਰਾ ਜਿਹੜਾ ਕਿ ਬਿਨਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਤੋਂ ਆ। ਸੋ ਬੜਾ ਹੀ ਜਿੱਦਾਂ ਖਤਰੇ ਵਾਲਾ ਮਾਹੌਲ ਬਣਿਆ ਹੋਇਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਤਾਂ ਜਿਹੜੇ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਦੇ ਇੱਕ ਇਮੀਗ੍ਰੇਸ਼ਨ ਲਾ ਪ੍ਰੋਫੈਸਰ ਬਿਲ ਹਿੰਗ ਆ, ਉਹ ਤਾਂ ਇੱਥੋਂ ਤੱਕ ਚਲੇ ਗਏ, ਕਹਿੰਦੇ ਵੀ ਹੋ ਸਕਦਾ ਇਸ ਸਵੀਪ ਦੇ ਵਿੱਚ ਜਿਹੜੇ ਬਹੁਤ ਸਾਰੇ US ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਵੀ ਪੁੱਛਗਿੱਛ ਹੋਵੇ, ਜਦੋਂ ਕਿ ਜੇ ਇਹ ਇਦਾਂ ਦੀ ਪੁੱਛਗਿੱਛ ਹੁੰਦੀ ਆ ਤੇ ਇਹ ਇੱਕ ਸਿਵਲ ਰਾਈਟ ਦਾ ਲਾ ਸੂਟ ਵੀ ਬਣਦਾ ਹੈ ਇਹਨਾਂ ਦੇ ਖਿਲਾਫ, ਜਿਹੜਾ ਆਈਸ ਵਾਲਿਆਂ ਦੇ ਖਿਲਾਫ ਜਿਹੜਾ ਆ ਉਹ ਹੋ ਸਕਦਾ ਆ। ਤੇ ਸੋ ਇਸੇ ਤਰ੍ਹਾਂ ਆਈਸ ਦੇ ਨਾਲ ਰਿਲੇਟਡ ਤੇ ਨਾਲ ਹੀ ਹਰਜੋਤ ਸਿੰਘ ਜੀ ਕਈ ਜਿਹੜੇ ਐਕਟਿਵਿਸਟ ਆ ਉਹ ਆਪਣੇ ਪੱਧਰ ਦੇ ਉੱਤੇ ਲੋਕਾਂ ਨੂੰ ਕਹਿ ਰਹੇ ਆ ਵੀ ਜਦੋਂ ਵੀ ਕੋਈ ਇਦਾਂ ਦੀ ਛਾਪੇਮਾਰੀ ਕਿਤੇ ਤੁਹਾਡੇ ਨਜ਼ਦੀਕ ਹੁੰਦੀ ਆ, ਕਹਿੰਦੇ ਆਪਣੀ ਵੀਡੀਓ ਟੇਪਿੰਗ ਜ਼ਰੂਰ ਕਰੋ ਐਵੀਡੈਂਸ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਰਤਾਰਾ ਕੀਤਾ, ਕੀ ਪੁੱਛਿਆ ਗਿਆ, ਕੀ ਨਹੀਂ ਜਿਹੜਾ ਪੁੱਛਿਆ ਗਿਆ। ਸੋ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਹਾਂ ਵੀ ਅੱਜ ਕੱਲ੍ਹ ਜਿਹੜਾ ਮੀਡੀਆ ਦਾ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਸ ਦੇ ਵਿੱਚ ਹਰ ਇੱਕ ਦੇ ਕੋਲ ਤਾਂ ਜਿਹੜੇ ਸਮਾਰਟਫੋਨ ਹੈਗੇ ਆ ਤੇ ਉਹ ਕਹਿੰਦੇ ਵੀ ਜ਼ਰੂਰ ਉਸ ਦੇ ਵਿੱਚ ਕਰੋ। ਬਾਕੀ ਕਿਉਂਕਿ ਜਿੱਦਾਂ ਆਪਾਂ ਦੇਖਿਆ ਵੀ ਇਹ ਜਿਹੜੇ ਹੁਣ ਤੁਸੀਂ ਜਿਹੜੇ ਲਾਇਰ ਦੀ ਵੀ ਗੱਲ ਕੀਤੀ, ਪ੍ਰੋਫੈਸਰ ਦੀ ਜਿਹੜੀ ਗੱਲ ਕੀਤੀ, ਉਹ ਵੀ ਇਸੇ ਸੂਬੇ ਦੇ ਵਿੱਚ ਰਹਿੰਦੇ ਆ ਤੇ ਉਹ ਥੋੜਾ ਡਰ ਵੀ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਨਾਲ ਫੈਲਾ ਦਿੰਦੇ ਆ ਤੇ ਨਾਲ ਜਿਹੜਾ ਹੋ ਵੀ ਜਾਂਦਾ ਆ। ਬਾਕੀ ਇਹ ਵੀ ਗੱਲ ਹੈਗੀ ਆ ਵੀ ਜਦੋਂ ਬੰਦੇ ਨੂੰ ਗੁੱਸਾ ਆਇਆ ਹੁੰਦਾ ਉਹ ਕਿਹੜਾ ਦੇਖਦਾ ਹੈ ਵੀ ਜਿਹੜੇ ਪੁਲਿਸ ਵਾਲਿਆਂ ਨੂੰ ਖਾਸ ਕਰਕੇ ਜਦੋਂ ਗੁੱਸਾ ਆਇਆ ਹੁੰਦਾ ਉਹ ਕਿਹੜਾ ਦੇਖਦੇ, ਕੋਈ ਪਹਿਲੀ ਵਾਰੀ ਨਹੀਂ ਹੋਊਗਾ ਵੀ ਪੁਲਿਸ ਵਾਲਿਆਂ ਨੇ ਕਿਸੇ ਦੇ ਉੱਤੇ ਜਿਹੜਾ ਆਪਣਾ ਇਸ ਤਰੀਕੇ ਦੇ ਨਾਲ ਗੁੱਸਾ ਜਿਹੜਾ ਜ਼ਾਹਰ ਕੀਤਾ ਜਾਂ ਧੱਕੇ ਦੇ ਨਾਲ ਉਹਦੇ ਕੋਲ ਜਿਹੜਾ ਪੇਪਰ ਵਰਕ ਮੰਗਿਆ। ਕਿਉਂਕਿ ਆਪਾਂ ਨੂੰ ਯਾਦ ਆ ਆਪਣੇ ਨਾਲ ਜਿਹੜਾ ਇੱਥੇ ਬੰਦਾ ਕੰਮ ਕਰਦਾ ਜੋ ਕਿ ਨਾਈਜੀਰੀਆ ਤੋਂ ਇੱਥੇ ਆਇਆ ਹੋਇਆ ਆ, ਪਰ ਲੰਮੇ ਸਮੇਂ ਤੋਂ ਅਮਰੀਕਾ ਦਾ ਜਿਹੜਾ ਉਹ ਸਿਟੀਜ਼ਨ ਆ, ਕਹਿੰਦੇ ਇੱਕ ਦਿਨ ਉਸ ਨੂੰ ਵੀ ਇੱਥੇ ਬੇ ਏਰੀਆ ਦੇ ਵਿੱਚ ਰੋਕਿਆ, ਪੁਲਿਸ ਵਾਲੇ ਨੇ ਪੁੱਛਿਆ ਵੀ ਉਹ ਇਹ ਪੁੱਛਣ ਲੱਗ ਗਿਆ ਵੀ ਤੂੰ ਕਿਹੜੀ ਕੰਟਰੀ ਤੋਂ ਆ। ਸੋ ਯੂ ਨੈਵਰ ਨੋ
ਵੀ ਹਰ ਇੱਕ ਜਣਾ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਆ ਉਹ ਆਪਣੇ ਆਪ ਨੂੰ ਹੁਣ ਪ੍ਰੈਜ਼ੀਡੈਂਟ ਟਰੰਪ ਹੀ ਜਿਹੜਾ ਸਮਝਦਾ ਆ ਵੀ ਮੇਰੇ ਕੋਲ ਬਹੁਤ ਪਾਵਰ ਜਿਹੜੀ ਇਸ ਟਾਈਮ ਹੈਗੀ ਆ। ਸੋ ਆਈਸ ਵਾਲੇ ਇਕੱਲੇ ਜਿਹੜੇ ਨਾ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਨਹੀਂ ਟਾਰਗੇਟ ਕਰ ਰਿਹਾ, ਉਹ ਜਿਹੜੇ ਇਮੀਗ੍ਰੇਸ਼ਨ ਰਾਈਟ ਐਕਟਿਵਿਸਟ ਆ ਉਹਨਾਂ ਨੂੰ ਵੀ ਜਿੱਦਾਂ ਟਾਰਗੇਟ ਕਰ ਰਹੇ ਆ। ਇਹ ਅਮਰੀਕਾ ਦੇ ਵਿੱਚ ਇੱਕ ਇਮੀਗ੍ਰੇਸ਼ਨ ਰਾਈਟਸ ਐਕਟਿਵਿਸਟ ਲੇਡੀ ਹੈਗੀ ਆ ਜਿਹਦਾ ਨਾਮ ਮਾਰੂ ਮੋਰਾ ਵਿਲਾ ਪੈਂਡੋ ਕਰਕੇ ਆ। ਬਹੁਤ ਹੀ ਟੌਪ ਨੌਚ ਨੈਸ਼ਨਲੀ ਨੋਨ ਜਿਹੜੀ ਇਮੀਗ੍ਰੇਸ਼ਨ ਰਾਈਟ ਲੀਡਰ ਹੈਗੀ ਆ, ਜਿਨ ਕਈ ਜਿਹੜੇ ਪ੍ਰੋਟੈਸਟ ਆ ਆਲ ਓਵਰ ਦਾ US ਇਮੀਗ੍ਰੇਸ਼ਨ ਰਾਈਟਸ ਦੇ ਉਹ ਆਰਗੇਨਾਈਜ਼ ਕੀਤੇ ਹੈਗੇ ਆ। ਉਹਨੂੰ ਵੀ ਕਹਿੰਦੇ ਇੱਕ ਦਿਨ ਕੋਰਟ ਦੇ ਵਿੱਚ ਜਿਹੜਾ ਬੁਲਾਇਆ ਗਿਆ ਜੀ। ਨਾਰਥ ਵੈਸਟਰਨ ਡਿਟੈਂਸ਼ਨ ਸੈਂਟਰ ਰੈਜ਼ਿਸਟੈਂਸ ਗਰੁੱਪ ਵੀ ਉਸਨੇ ਜਿਹੜਾ ਆਰਗੇਨਾਈਜ਼ ਕੀਤਾ ਸੀ। ਸੋ ਇਸੇ ਤਰ੍ਹਾਂ ਇੱਕ ਇੰਡੀਅਨ ਮੂਲ ਦੀ ਜਿਹੜੀ ਇਮੀਗ੍ਰੇਸ਼ਨ ਐਕਟਿਵਿਸਟ ਹੈਗੀ ਆ, ਇਮੀਗ੍ਰੇਸ਼ਨ ਲਾਇਰ ਰਵੀ ਰਗਵੀਰ ਤੇ ਇੱਕ ਹੋਰ ਜੀਨ ਮੌਂਟਰਵਿਲ, ਦੋਨਾਂ ਨੂੰ ਜਿਹੜਾ ਆ ਉਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਵੀ ਤੁਸੀਂ ਇਹ ਇਦਾਂ ਦੇ ਕੇਸ ਕਾਹਤੇ ਲੈਣੇ ਹੈਗੇ ਹੈਂਡਲ ਕਰ ਰਹੇ ਹੋ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਨੂੰ ਲੈ ਕੇ ਕੀ ਹੋਵੇਗਾ। ਬਾਕੀ ਇੱਕ ਜਿਹੜੇ ਡਰੀਮਰਸ ਆ, ਜਿਹੜੇ ਡਾਕਾ ਵਾਲੇ ਆ, ਉਹ ਕਹਿੰਦੇ ਵੀ ਇਸ ਟਾਈਮ ਅਸੀਂ ਸ਼ਤਰੰਜ ਦੇ ਮੋਹਰੇ ਬਣੇ ਪਏ ਆ। ਸੋ ਵੀ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਚੱਲ ਰਿਹਾ ਵੀ ਸਾਡਾ ਕੋਈ ਜਿਹੜੀ ਕਹਿ ਲਓ ਇੱਕ ਹਿਸਾਬ ਦੇ ਨਾਲ ਸਾਨੂੰ ਕਿਸੇ ਤਣ ਪੱਤਣ ਨਹੀਂ ਲਾਇਆ ਜਾ ਰਿਹਾ। ਡੈਮੋਕ੍ਰੇਟ ਕਹਿੰਦੇ ਆ ਵੀ ਤੁਹਾਨੂੰ ਰੱਖਣਾ ਹੈ, ਰਿਪਬਲਿਕਨ ਕਹਿੰਦੇ ਆ ਜੀ ਤੁਹਾਨੂੰ ਕੱਢਣਾ ਹੈ, ਤੇ ਆਪ ਜਿਹੜੀ ਆ ਬਸ ਇਹੀ ਜਿਹੜੀਆਂ ਗੱਲਾਂ ਕਰੀ ਜਾਂਦੇ ਆ। ਕੋਈ ਅਸਲ ਦੇ ਵਿੱਚ ਜਿਹੜਾ ਇਸ ਦੇ ਉੱਤੇ ਸੋਲਿਊਸ਼ਨ ਵੱਲ ਨੂੰ ਜਿਹੜਾ ਉਹ ਨਹੀਂ ਵੱਧ ਰਹੇ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਇਸ਼ਾਰਾ ਕੀਤਾ ਵੀ ਇਸੇ ਮਸਲੇ ਨੂੰ ਲੈ ਕੇ ਗਵਰਨਮੈਂਟ ਸ਼ਟਡਾਊਨ ਦਾ ਵੀ ਡਰ ਬਣਿਆ ਪਿਆ ਆ, ਪਰ ਗਵਰਨਮੈਂਟ ਸ਼ਟਡਾਊਨ ਹੋਣੀ ਨਹੀਂ ਚਾਹੀਦੀ ਕਿਉਂਕਿ ਮੈਜੋਰਟੀ ਰਿਪਬਲਿਕਨ ਪਾਰਟੀ ਦੀ ਹੈ ਦੋਨਾਂ ਹੀ ਹਾਊਸਿਸ ਦੇ ਵਿੱਚ, ਕਾਂਗਰਸ ਦੇ ਵਿੱਚ ਵੀ, ਰਾਸ਼ਟਰਪਤੀ ਵੀ ਉਹਨਾਂ ਦੇ ਆਪਣੇ ਆ। ਸੋ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਸ ਦੇ ਉੱਤੇ ਜਿਹੜੀ ਵੋਟਿੰਗ ਹੁੰਦੀ ਆ। ਕਹਿੰਦੇ ਦੇਰ ਰਾਤ ਜਿਹੜੇ ਥਰਸਡੇ ਤੱਕ ਇਹ ਜਿਹੜੀ ਗੱਲਬਾਤ ਚੱਲ ਸਕਦੀ, ਉਸ ਤੋਂ ਬਾਅਦ ਦੇ ਵਿੱਚ ਕੋਈ ਮਤਾ ਜਾਂ ਕੋਈ ਗੱਲ ਜਿਹੜੀ ਉਸ ਦੇ ਵਿੱਚ ਲਿਆਂਦੀ ਜਾ ਸਕਦੀ ਹੈ, ਜਿਸ ਦੇ ਵਿੱਚ ਕੁਛ ਦਿਨਾਂ ਦੇ ਲਈ ਜਾਂ ਕੁਛ ਵੀਕਸ ਦੇ ਲਈ ਉਹ ਗਵਰਨਮੈਂਟ ਚੱਲਦੀ ਰਹੇ। ਉਸ ਦੇ ਵੱਲ ਨੂੰ ਜਿਹੜੇ ਆ ਵਿਚਾਰ ਜਿਹੜਾ ਉਹ ਕੀਤਾ ਜਾ ਸਕਦਾ, ਪਰ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਇਸ ਦੇ ਵਿੱਚ ਬਣੂਗਾ ਕੀ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ ਰਾਜਕਰਨਵੀਰ ਸਿੰਘ ਜੀ ਜਦੋਂ ਗਵਰਨਮੈਂਟ ਸ਼ਟਡਾਊਨ ਹੋਣੀ ਆ। 1976 ਤੋਂ ਬਾਅਦ ਕਹਿੰਦੇ ਬਹੁਤ ਵਾਰ ਜਿਹੜੀ ਗਵਰਨਮੈਂਟ ਆ ਇਹ ਸ਼ਟਡਾਊਨ ਹੋਈ ਆ, ਤੇ ਜਦੋਂ 18 ਵਾਰ ਜਿੱਦਾਂ ਸ਼ਟਡਾਊਨ ਹੋਈ ਆ 1976 ਤੋਂ ਲੈ ਕੇ ਹੁਣ ਤੱਕ। ਤੇ ਜਦੋਂ ਨਵਾਂ ਬਿੱਲ ਨਹੀਂ ਪਾਸ ਹੁੰਦਾ ਫੰਡਿੰਗ ਦਾ, ਤੇ ਉਦੋਂ ਗਵਰਨਮੈਂਟ ਸ਼ਟਡਾਊਨ ਹੁੰਦੀ ਆ। 8 ਲੱਖ ਦੇ ਕਰੀਬ ਜਿਹੜੇ ਫੈਡਰਲ ਗਵਰਨਮੈਂਟ ਦੇ EMPLOYEE ਆ ਉਹਨਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈਗੀ ਆ, ਦਿੱਤੀ ਜਾਂਦੀ ਆ ਜੀ। ਬਹੁਤ ਸਾਰੀਆਂ ਮਿਊਜ਼ੀਅਮਸ, ਜਿਹੜੇ ਪਾਰਕਸ ਆ, ਉਹ ਸਾਰੇ ਸ਼ਟਡਾਊਨ ਹੋ ਜਾਂਦੇ। ਪਾਸਪੋਰਟ ਆਫਿਸਰਸ ਜਿਹੜੇ ਵੀ ਜਿੱਦਾਂ ਫੈਡਰਲ ਗਵਰਨਮੈਂਟ ਦੇ ਆਫਿਸਰਸ ਆ ਉਹ ਇੱਕ ਤਰ੍ਹਾਂ ਨਾਲ ਸ਼ਟਡਾਊਨ ਹੋ ਜਾਂਦੇ ਆ। ਸੋ ਰਿਪਬਲਿਕਨ ਹੁਣ ਕਿਉਂਕਿ ਫਰਾਈਡੇ ਡੇਟ ਹੈਗਾ ਆ, ਪੂਰੇ ਮੈਂ 24 ਘੰਟੇ ਦਿਨ ਰਾਤ ਲੱਗੇ ਹੋਏ ਆ ਵੀ ਕਿਸੇ ਤਰ੍ਹਾਂ ਆਪਾਂ ਜਿਹੜੀਆਂ ਵੋਟਾਂ ਪਾ ਕੇ ਵੀ ਕਿਸ ਤਰ੍ਹਾਂ ਜਿਹੜੀ ਆ ਸਾਡੀ ਚਾਹੇ ਸ਼ਾਰਟ ਟਰਮ ਦੇ ਲਈ ਇਹ ਜਿਹੜੀ ਐਕਸਟੈਂਸ਼ਨ ਮਿਲ ਜਾਏ ਤਾਂ ਕਿ ਗਵਰਨਮੈਂਟ ਸ਼ਟਡਾਊਨ ਨਾ ਹੋਏ। ਇਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਸਮੇਂ ਤੇ ਵੀ ਇਦਾਂ ਦਾ ਕੰਮ ਜਿਹੜਾ ਬਹੁਤ ਹੁੰਦਾ ਰਿਹਾ ਹੈਗਾ। ਬਿਲਕੁਲ। ਸੋ ਟੈਂਪਰੇਰੀ ਫੰਡਿੰਗ ਵੀ ਜਿਹੜੀ ਇਸ ਦੇ ਵਿੱਚ ਦਿੱਤੀ ਜਾ ਸਕਦੀ ਹੈ, ਥੋੜਾ ਜਿਹਾ ਡਿਲੇ ਇਸ ਨੂੰ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਇਹ ਦੇਖਣ ਵਾਲੀ ਜਿਹੜੀ ਆ ਉਹ। ਸੋ ਅੱਜ ਜਿਹੜਾ ਬੁੱਧਵਾਰ ਸ਼ਾਮ ਤੱਕ ਕਹਿੰਦੇ ਪਤਾ ਲੱਗ ਜਾਊਗਾ ਵੀ ਕੀ ਜਿਹੜਾ ਇਹਦੇ ਤੇ ਕੁਛ ਹੋਊਗਾ ਜਾਂ ਸ਼ਟਡਾਊਨ ਹੋਊਗੀ ਜਾਂ ਕੁਛ ਨਾ ਕੁਛ ਜਿਹੜੀ ਆ ਗੱਲਬਾਤ ਬਣ ਜਾਏਗੀ। ਉਸੇ ਤਰ੍ਹਾਂ ਜਿਹੜੇ ਡਾਕਾ ਵਾਲੇ ਵਿਚਾਰੇ ਨਾਲ ਜੁੜੇ ਹੋਏ ਹੈਗੇ ਜੀ। ਬਿਲਕੁਲ। ਤੇ ਇੱਕ ਕਾਲਰ ਆਪਣੇ ਨਾਲ ਜੁੜੇ ਆ, ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਬਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਬਹੁਤ ਕੰਮ ਦੀਆਂ ਗੱਲਾਂ ਤੁਸੀਂ ਦੱਸਦੇ ਜੇ। ਸਤਿ ਸ਼੍ਰੀ ਅਕਾਲ ਜੀ। ਤੇ ਕੱਲ ਪਰਸੋਂ ਖਬਰ ਆਈ ਸੀ ਸੈਲਵਾਡੋਰ ਦੇ ਨਾ ਕਾਫੀ ਡਿਪੋਰਟ ਕਰ ਰਹੇ ਆ ਬੰਦੇ ਨਾ। ਉਹ ਅਸੀਂ ਪਹਿਲਾਂ ਸਾਂਝੀ ਕਰ ਚੁੱਕੇ ਆ, ਉਹ ਤੁਹਾਨੂੰ ਫੇਰ ਡਿਟੇਲ ਚ ਆਪਾਂ ਦੱਸ ਦਿੰਨੇ ਆ। ਹਾਂਜੀ। ਤੇ ਦੂਸਰੀ ਗੱਲ ਹੈ ਭਾਜੀ, ਇੱਥੇ ਤਾਂ EMPLOYEE ਮਿਲਦੇ ਨਹੀਂ। ਹੁਣ ਸਾਰੇ ਸਟੋਰਾਂ ਵਾਲਿਆਂ ਤੇ ਲੱਗਾ ਹਾਇਰਿੰਗ EMPLOYEE ਮਿਲਦੇ ਨਹੀਂ ਪਏ। ਕੰਮਾਂ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੀ। ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਇੱਕ ਵਾਰੀ ਨਾ ਜਿੰਨੇ ਬੰਦੇ ਇੱਥੇ ਹੈਗੇ ਆ ਲੀਗਲ ਜਿੱਦਾਂ ਵੀ ਇਹਨਾਂ ਸਾਰਿਆਂ ਨੂੰ ਪੱਕਿਆਂ ਕਰਨਾ ਚਾਹੀਦਾ, ਤੇ ਅੱਗੇ ਤੋਂ ਬਾਰਡਰ ਆਪਦੇ ਸੀਲ ਕਰਨੇ ਚਾਹੀਦੇ ਆ। ਸਖਤੀ ਰੱਖਣੀ ਚਾਹੀਦੀ ਹੈ ਵੀ ਅੱਗੇ ਤੋਂ ਨਾ ਆਉਣ ਜੀ। ਪਹਿਲੇ ਜਿਹੜੇ ਉਹ ਪੱਕੇ ਕਰਨੇ ਚਾਹੀਦੇ ਆ। ਦੋਵੇਂ ਸਰਕਾਰਾਂ ਰਲ ਕੇ ਨਾ, ਰਿਪਬਲਿਕਨ ਤੇ ਡੈਮੋਕ੍ਰੇਟ, ਇਹਨਾਂ ਨੂੰ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ। ਤੇ ਜੇ EMPLOYEE ਨਾ ਮਿਲੇ ਕੰਮ ਕਿੱਦਾਂ ਚੱਲੂਗਾ ਜੀ। ਥੈਂਕ ਯੂ ਵਿੰਦਰ ਜੀ। ਇਹ ਮਸਲਾ ਜ਼ਰੂਰ ਹੈਗਾ। ਇਹ ਆਪਾਂ ਜਦੋਂ ਦਾ ਦੱਸ ਰਹੇ ਹਾਂ ਵੀ ਖਾਸ ਕਰਕੇ ਉਦੋਂ ਤੋਂ ਜਦੋਂ ਦੇ ਆਪਣੇ ਨਵੇਂ ਇਮੀਗ੍ਰੇਸ਼ਨ ਦੇ ਉੱਤੇ ਗੱਲਬਾਤ ਚੱਲ ਰਹੀ, ਆਈਸ ਦਾ ਕ੍ਰੈਕਡਾਊਨ ਜਿਹੜਾ ਵਧੀਆ
ਵਧਿਆ ਹੋਇਆ ਆ। ਉਸ ਕਰਕੇ ਜਿਹੜੇ ਵਰਕਰਸ ਦੀ ਤਾਂ ਜ਼ਰੂਰ ਘਾਟ ਜਿਹੜੀ ਆ ਬਹੁਤ ਜਿਹੜੇ ਸਟੋਰਾਂ ਨੂੰ ਮਹਿਸੂਸ ਹੋ ਰਹੀ ਆ। ਹੁਣ ਜਿਹੜੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਬਹੁਤ ਸਾਰੇ ਜਿਹੜੇ ਸਟੋਰ ਆ ਉਹ ਆਪਣੀ ਕਹਿ ਲਓ ਵੀ ਜਿੰਨੀ ਉਹ ਰੈਗੂਲਰ ਦਿੰਦੇ ਉਹਦੇ ਨਾਲੋਂ ਵੱਧ ਪੇ ਦੇਣ ਦੇ ਲਈ ਵੀ ਜਿਹੜੇ ਉਹ ਤਿਆਰ ਹੈਗੇ ਨੇ, ਬਸ਼ਰਤੇ ਜਿਹਨਾਂ ਦੇ ਪੇਪਰ ਵਰਕ ਜਿਹੜੇ ਉਹ ਪੂਰੇ ਹੋਣ। ਇੱਕ ਇੰਪਲਾਇਰਸ ਦੇ ਲਈ ਵੀ ਇਸ ਦੇ ਵਿੱਚ ਜਿਹੜੀ ਜ਼ਰੂਰ ਗੱਲ ਹੈਗੀ ਆ, ਹੁਣ ਕੋਈ ਵੀ ਬੰਦਾ, ਕਿਉਂਕਿ ਇੱਕ ਇੱਥੇ ਇਹ ਵੀ ਫਰਾਡੂਲੈਂਟ ਬਹੁਤ ਚੱਲਦਾ, SSN ਕਿਸੇ ਦਾ ਚੱਕ ਲਿਆ, ਪੇਪਰ ਵਰਕ ਕਿਸੇ ਦਾ, ਕੋਈ ਜਿਹੜੀ ਧਾਂਦਲੀ ਕਰਕੇ ਜਿਹੜੇ ਕਈ ਲੋਕ ਜਿਹੜੇ ਇਦਾਂ ਕੰਮ ਦੇ ਉੱਤੇ ਲੱਗ ਜਾਂਦੇ ਆ ਤੇ ਇੰਪਲਾਇਰ ਵਿਚਾਰਾ ਰਗੜਿਆ ਜਾਂਦਾ। ਇਸ ਚੱਕਰ ਦੇ ਵਿੱਚ ਕਈ ਵਾਰੀ ਪੇਪਰ ਵਰਕ ਉਹਦਾ ਠੀਕ ਨਹੀਂ ਹੁੰਦਾ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਹੁਣ ਜਿਹੜਾ ਬੰਦਾ ਹਾਇਰ ਕਰਨਾ ਬੈਕਗਰਾਊਂਡ ਚੈੱਕ ਕਰ ਲਿਆ ਕਰੋ। ਇਸ ਤੋਂ ਪਹਿਲਾਂ ਵੀ ਤੁਸੀਂ ਐਵੇਂ ਜਿਹੜੇ ਆ ਆਈਸ ਦੇ ਹੱਥੇ ਆਪ ਚੜ ਜਾਓ ਇੰਸਟੈਡ ਆਫ ਜਿੰਨੇ ਤੁਹਾਡੇ ਨਾਲ ਜਿਹੜਾ ਉਹ ਧੋਖਾ ਕੀਤਾ ਹੈ। ਸੋ ਇਹ ਅਨਫੋਰਚੂਨੇਟ ਪਾਰਟ ਹੈਗਾ ਇਮੀਗ੍ਰੇਸ਼ਨ ਵਾਲਾ। ਰਾਜਕਨਵੀਰ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਬਿਆਨ ਇਦਾਂ ਦੇ ਦਿੰਦੇ ਰਹਿੰਦੇ ਆ। ਹੁਣ ਜੈਫ ਸੈਸ਼ਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆ ਵੀ ਅਸੀਂ ਜਿਹੜੇ ਅਨਪੜ੍ਹ ਲੋਕ ਨਹੀਂ ਅਮਰੀਕਾ 'ਚ ਲਿਆ ਕੇ ਰਾਜੀ, ਮੈਰਿਟ ਬੇਸ ਸਿਸਟਮ ਤੇ ਅਸੀਂ ਲੈ ਕੇ ਆਵਾਂਗੇ। ਹਾਲਾਂਕਿ ਇਹ ਕੋਈ ਚੰਗੇ ਸ਼ੁਭ ਸੰਕੇਤ ਨਹੀਂ ਹੈ, ਇਹ ਤਾਂ ਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੀਆਂ ਜਿਹੜੀਆਂ ਗੱਲਾਂ ਆ ਉਹ ਕਰੀ ਜਾ ਰਹੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਇੱਕ ਪਾਸੇ ਜਿਹੜੇ ਧਨਾੜ ਲੋਕਾਂ ਨੂੰ ਟੈਕਸਾਂ ਦਾ ਜਿਹੜਾ ਇੱਕ ਲੋਲੀਪੌਪ ਤਾਂ ਦਿੱਤਾ ਆ, ਪਰ ਨਾਲ ਦੇ ਨਾਲ ਜਿਹੜੀ ਲੈਂਡ ਆਫ ਇਮੀਗ੍ਰੈਂਟਸ ਜਿਹੜੀ ਅਮਰੀਕਾ ਆ ਉਸ ਦੇ ਵਿੱਚ ਜੇ ਇਮੀਗ੍ਰੇਸ਼ਨ ਰੋਕੂਗੇ ਤਾਂ ਫਿਰ ਬਣੂਗਾ ਕੀ ਜੀ। ਹਾਲਾਂਕਿ ਜਿਹੜੇ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਸੀਗੇ, ਰਿਪਬਲਿਕਨ ਸੀ, ਉਹਨਾਂ ਨੇ ਬਹੁਤ ਸਾਰੇ ਲੋਕ ਪੱਕੇ ਕੀਤੇ ਸੀ ਉਸ ਟਾਈਮ ਦੇ ਉੱਤੇ। ਪਰ ਦੂਸਰੇ ਪਾਸੇ ਅਗਰ ਦੇਖਿਆ ਜਾਵੇ ਅਨਫੋਰਚੂਨੇਟ ਪਾਰਟ ਆ, ਡੈਮੋਕ੍ਰੇਟਸ ਨੇ ਵੀ ਸੀਰੀਅਸਲੀ ਵਰਕਆਊਟ ਨਹੀਂ ਕੀਤਾ। ਉਹ ਵੀ 5-6 ਸਾਲ ਇਹੀ ਇਮੀਗ੍ਰੇਸ਼ਨ ਲਮਕਾਉਂਦੇ ਰਹੇ। ਹੁਣ ਵੀ ਇਹ ਬਿਲਕੁਲ ਰਾਜਕਨਵੀਰ ਸਿੰਘ ਜੀ ਜਿਹੜਾ 1984 ਚ ਕਤਲੇਆਮ ਹੋਇਆ ਸੀ ਉਹ ਸੇਮ ਇਸ਼ੂ ਹੀ ਆ। ਪੇ ਕਾਂਗਰਸ ਵਾਲਿਆਂ ਨੇ ਤਾਂ ਕਰਨਾ ਨਹੀਂ ਸੀ, ਬੀਜੇਪੀ ਵਾਲੇ ਵੀ ਕਹਿੰਦੇ ਰਹਿੰਦੇ ਵੀ ਹਾਂ ਜੀ ਅਸੀਂ ਆਹ ਕਰ ਦਾਂਗੇ, ਲਾਰੇ ਲੱਪੇ ਹੀ ਹੈਗੇ ਆ ਜੀ। ਬਿਲਕੁਲ। ਇਹ ਦੇਖੋ ਉਹ ਡੈਮੋਕ੍ਰੇਟ ਵਾਲੇ ਇਸ ਲਈ ਨਹੀਂ ਕਰਦੇ ਵੀ ਜੇ ਅਸੀਂ ਇੱਕ ਵਾਰੀ ਕਰਤਾ ਤੇ ਅਗਲੇ ਦੀ ਮੁੱਦਾ ਕਿਹੜਾ ਲਿਆਵਾਂਗੇ ਜੀ, ਵੀ ਅਸੀਂ ਇਹ ਐਟਲੀਸਟ ਹਰ ਵਾਰੀ ਕਹੀਦਾ ਵੀ ਤੁਹਾਨੂੰ ਪੱਕਿਆ ਕਰਾਂਗੇ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਜਿਹਨੂੰ ਸਗੋਂ ਤੁਸੀਂ ਪੱਕਿਆ ਕਰੋਗੇ ਉਹ ਵੋਟ ਤੁਸੀਂ ਆਪਣੇ ਲਈ ਪੱਕੀ ਕਰਦੇ ਹੋ, ਪੱਕੇ ਤੁਸੀਂ ਉਹਨਾਂ ਬੰਦਿਆਂ ਨੂੰ ਕਰਦੀ ਰਹੇ, ਉਹਨੂੰ ਉਹ ਵੋਟ ਪਾ ਨਹੀਂ ਸਕਦੇ। ਉਹ ਵਿਚਾਰੇ ਵਿੱਚ ਵਿਚਾਲੇ ਜਿਹੜੇ ਕਹਿੰਦੇ ਵੀ ਸ਼ਤਰੰਜ ਦੇ ਮੋਹਰੇ ਵਾਂਗੂ ਜਿੱਦਾਂ ਕਹਿੰਦੇ ਆ ਵੀ ਡਰੀਮਰ ਆ, ਅਸੀਂ ਇਸ ਟਾਈਮ ਉਹ ਬਣੇ ਪਏ ਆ। ਸੋ ਹੋਪਫੁਲੀ ਕੁਛ ਇਮੀਗ੍ਰੇਸ਼ਨ ਦੇ ਉੱਤੇ ਜਲਦੀ ਕੋਈ ਠੋਸ ਜਿਹੜੀ ਪਾਲਿਸੀ ਜਿਹੜੀ ਉਹ ਸਾਹਮਣੇ ਆਊਗੀ। ਫਿਰ ਦੇਖੋ ਜਿਹੜੀ ਪਾਲਿਸੀ ਇੱਕ ਵਾਰੀ ਬਣ ਗਈ ਉਹਦੇ ਆਧਾਰ ਦੇ ਉੱਤੇ ਚੱਲਣਾ ਪੈਣਾ ਅੰਟਿਲ ਜਿਹੜੀ ਅਗਲੀ ਵਾਰ ਜਿਹੜੀ ਪਾਲਿਸੀ ਜਿਹੜੀ ਉਹ ਚੇਂਜ ਨਹੀਂ ਹੋ ਜਾਂਦੀ ਹੁੰਦੀ। ਸੋ ਹਾਲ ਦੀ ਘੜੀ ਡਰ ਜਿਹੜਾ ਆ ਉਹ ਜਿਹੜਾ ਖਾਸਾ ਬਣਿਆ ਹੋਇਆ, ਸਨਸਨੀ ਜਿਹੜੀ ਉਹ ਪੂਰੀ ਖਾਸ ਕਰਕੇ ਨਰਦਰਨ ਕੈਲੀਫੋਰਨੀਆ ਦੇ ਬੇ ਏਰੀਆ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਆ। ਅਸੀਂ ਤੁਹਾਨੂੰ ਬਾਰ-ਬਾਰ ਜਿਹੜੀ ਇਹੀ ਤੁਹਾਨੂੰ ਦੱਸਦੇ ਹਾਂ, ਅਪੀਲ ਕਰਦੇ, ਬੇਨਤੀ ਕਰਦੇ ਹਾਂ ਵੀ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ ਉਹ ਅਪ ਟੂ ਡੇਟ ਰੱਖੋ। ਕਿਸੇ ਨੂੰ ਕੋਈ ਵੀ ਜਿਹੜਾ ਕੋਈ ਸਵਾਲ ਹੈਗਾ ਆਪੋ ਆਪਣੇ ਇਮੀਗ੍ਰੇਸ਼ਨ ਵਕੀਲ ਨੂੰ ਜਿਹੜਾ ਉਹ ਪੁੱਛੋ ਤੇ ਮੇਕ ਸ਼ੋਰ ਕਰੋ ਵੀ ਐਵੇਂ ਕਿਸੇ ਦੇ ਹੱਥੇ ਨਾ ਚੜ ਜਿਓ। ਕਈ ਵਾਰੀ ਅਜਿਹੇ ਮੌਕਿਆਂ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਛਿੱਲ ਵੀ ਬੜੀ ਲਾ ਲੈਂਦੇ ਹੁੰਦੇ ਆ। ਸੋ 1-2 ਜਾਣਿਆਂ ਦਾ ਕੰਸਲਟ ਜਿਹੜਾ ਆ ਉਹ ਤੁਸੀਂ ਜ਼ਰੂਰ ਵੱਖ-ਵੱਖ ਦੇ ਨਾਲ ਤੁਸੀਂ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਐਕਚੁਅਲ ਦੇ ਵਿੱਚ ਤੁਹਾਡੇ ਕੇਸ ਦੇ ਵਿੱਚ ਕੀ ਜਿਹੜਾ ਉਹ ਕੀਤਾ ਜਾ ਸਕਦਾ ਹੁੰਦਾ ਆ। ਤੇ ਹਰਜੋਤ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਆ। ਆਪਾਂ ਮਿਲਾਂਗੇ ਆਪਣੇ ਜਿਹੜੇ ਆ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ ਅਪਡੇਟ ਅਮਰੀਕਾ ਦੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰਾਂਸਪੋਰਟ ਐਕਸਪ੍ਰੈਸ ਵੈਸਟ ਸੈਕਰਾਮੈਂਟੋ ਵਾਲਿਆਂ ਨੂੰ ਇਸ ਮੌਕੇ ਕੰਪਨੀ